ਸਤਿ ਸ਼੍ਰੀ ਅਕਾਲ, ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਸਾਂਝੀ ਸੱਥ। ਸਾਂਝੀ ਸੱਥ ਦੇ ਵਿੱਚ ਆਪਾਂ ਅਕਸਰ ਹੀ ਕਿਸੇ ਖਾਸ ਮਸਲੇ ਨੂੰ ਲੈ ਕੇ ਗੱਲਬਾਤ ਕਰਦੇ ਹੁੰਦੇ ਹਾਂ ਤੇ ਅੱਜ ਸ਼ੁੱਕਰਵਾਰ ਆ। ਅੱਜ ਜ਼ਿੰਦਗੀ ਦੇ ਕਿਸੇ ਰੰਗ ਨੂੰ ਲੈ ਕੇ, ਜ਼ਿੰਦਗੀ ਦੇ ਕਿਸੇ ਪਹਿਲੂ ਨੂੰ ਲੈ ਕੇ ਆਪਾਂ ਗੱਲਬਾਤ ਕਰਾਂਗੇ। ਲੰਘੇ ਦਿਨੀਂ ਟੀਚਰਸ ਡੇ ਲੰਘ ਕੇ ਹਟਿਆ, ਆਪਾਂ ਸਾਰੇ ਸੈਲੀਬ੍ਰੇਟ ਕਰਕੇ ਹਟੇ ਹਾਂ ਤੇ ਆਪੋ ਆਪਣੇ ਅਧਿਆਪਕਾਂ ਨੂੰ ਆਪਾਂ ਯਾਦ ਕੀਤਾ ਤੇ ਅੱਜ ਦੇ ਸ਼ੋਅ ਦੇ ਵਿੱਚ ਵੀ ਆਪਾਂ ਅਧਿਆਪਕਾਂ ਨਾਲ ਹੀ ਰਲਦੀ-ਮਿਲਦੀ, ਟੀਚਰਸ ਦੇ ਨਾਲ ਹੀ ਰਲਦੀ-ਮਿਲਦੀ ਗੱਲ ਜਿਹੜੀ ਉਹ ਕਰਾਂਗੇ। ਤੇ ਅੱਜ ਦੇ ਇਸ ਸ਼ੋਅ ਦੇ ਵਿੱਚ ਤੁਸੀਂ ਇੱਕ ਟੀਚਰ ਨੂੰ ਵੀ ਦੇਖੋਗੇ ਤੇ ਇੱਕ ਸ਼ਾਗਿਰਦ ਜਿਹੜਾ ਚੇਲਾ ਹੈ ਜਾਂ ਜਿਹੜਾ ਕਹਿ ਲਓ ਕਿ ਇੱਕ ਸਿਖਿਆਰਥੀ ਹੈ, ਉਹ ਵੀ ਹੈ। ਟੀਚਰ ਦੇ ਰੂਪ ਦੇ ਵਿੱਚ ਸਾਡੇ ਕੋਲ ਨੇ ਮਸੂਦ ਮੱਲੀ ਸਾਹਿਬ। ਮੱਲੀ ਸਾਹਿਬ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ। ਜੀ, ਸਤਿ ਸ੍ਰੀ ਅਕਾਲ। ਤੁਸੀਂ ਵਾਹਵਾ ਹੀ ਇੱਜ਼ਤ-ਤੌਕੀਰ ਦੇ ਦਿੱਤੀ, ਜਦ ਕਿ ਜੀ। ਮੈਂ ਇੱਕ ਸ਼ਾਗਿਰਦ ਦੇ ਤੌਰ ਤੇ ਹੂੰ, ਗੱਲਬਾਤ ਕਰਨਾ ਬਹੁਤਾ ਪਸੰਦ ਕਰਦਾ। ਜੀ। ਭਾਰ ਚੋਖਾ ਚਾੜਦਾ। ਥੈਂਕ ਯੂ ਸ਼ਰਮਾ ਸਾਹਿਬ, ਥੈਂਕ ਯੂ ਸੋ ਮਚ। ਜੀ, ਜੀ। ਨਹੀਂ ਮੱਲੀ ਸਾਹਿਬ ਤੁਸੀਂ ਯੂਨੀਵਰਸਿਟੀ ਪੜ੍ਹਾਉਂਦੇ ਰਹੇ ਹੋ ਤੇ ਚੰਗਾ ਇੱਕ ਬਹੁਤ ਵੱਡਾ ਤਜਰਬਾ ਤੁਹਾਡਾ। ਅੱਛਾ ਅਧਿਆਪਕ ਬਿਨਾਂ ਸਰਦਾ ਵੀ ਨਹੀਂ ਤੇ ਜ਼ਾਹਿਰ ਹੈ। ਅਧਿਆਪਕਾਂ ਤੋਂ ਡਾਂਟ ਵੀ, ਕੁੱਟ ਵੀ ਬਹੁਤ ਪੈਂਦੀ ਹੈ। ਹੂੰ। ਅੱਜ ਦੇ ਇਸ ਕਿਉਂਕਿ ਟੀਚਰਸ ਦੇ ਵਿੱਚ ਜਦੋਂ ਲੰਘ ਰਹੇ ਸੀ ਆਪਾਂ ਉਹਨਾਂ ਦਿਨਾਂ ਦੇ ਵਿੱਚ ਤਾਂ ਉਦੋਂ ਦੂਜੇ ਜਿਹੜੇ ਆਪਣੇ ਸੈਗਮੈਂਟ ਹੁੰਦੇ ਆ ਉਹਨਾਂ ਦਾ ਵੇਲਾ ਸੀਗਾ ਤੇ ਇਸੇ ਕਰਕੇ ਫਿਰ ਸ਼ੁੱਕਰਵਾਰ ਨੂੰ ਰੱਖਿਆ ਕਿ ਸ਼ੁੱਕਰਵਾਰ ਨੂੰ ਅਧਿਆਪਕਾਂ ਨੂੰ ਯਾਦ ਕਰਾਂਗੇ ਤੇ ਉਹਨਾਂ ਦੇ ਬਾਰੇ ਗੱਲਬਾਤ ਕਰਾਂਗੇ ਤੇ ਤੁਸੀਂ ਵੀ ਸਰੋਤਿਓ ਪ੍ਰੋਗਰਾਮ ਦੇ ਵਿੱਚ ਜੁੜ ਸਕਦੇ ਹੋ, ਰਲ ਸਕਦੇ ਹੋ ਸਾਡੇ ਨਾਲ ਕਿ ਜਦੋਂ ਤੁਸੀਂ ਸਕੂਲੇ ਪੜ੍ਹਦੇ ਸੀਗੇ ਉਦੋਂ ਕਿਹੜਾ ਅਧਿਆਪਕ ਤੁਹਾਡਾ ਮਨਪਸੰਦ ਹੁੰਦਾ ਸੀ ਤੇ ਕਿਹੜੇ ਅਧਿਆਪਕ ਤੋਂ ਵੱਧ ਕੁੱਟ ਪੈਂਦੀ ਸੀ? ਤੇ ਜੇਕਰ ਤੁਸੀਂ ਐਜ਼ ਏ ਟੀਚਰ ਸੁਣ ਰਹੇ ਹੋ ਤਾਂ ਕਿਹੜਾ ਸਟੂਡੈਂਟ ਤੁਹਾਨੂੰ ਵਧੀਆ ਲੱਗਦਾ ਸੀ? ਕਿਹੜੇ ਸਟੂਡੈਂਟਾਂ ਨਾਲ, ਕਿਹੜੇ ਵਿਦਿਆਰਥੀਆਂ ਦੇ ਨਾਲ ਬਿਤਾਏ ਪਲ, ਯਾਦਗਾਰੀ ਪਲ ਤੁਹਾਨੂੰ ਯਾਦ ਆਉਂਦੇ ਰਹਿੰਦੇ ਨੇ? ਹੁਣ ਤਾਂ ਕਈ ਵਾਰੀ ਆਪਾਂ ਮੱਲੀ ਸਾਹਿਬ ਦੇਖਦੇ ਹਾਂ, ਸੁਪਨੇ ਵੀ ਕਈ ਵਾਰੀ ਤੁਹਾਨੂੰ ਸਕੂਲਾਂ ਦੇ ਆਉਂਦੇ, ਆਮ ਐਗਜ਼ੈਕਟਲੀ ਜ਼ਿੰਦਗੀ ਦੇ ਵਿੱਚ। ਏਦਾਂ ਹੀ ਹੈ। ਬਹੁਤ ਵਾਰ ਤੁਹਾਨੂੰ ਸੁਪਨਾ ਆਉਂਦਾ ਹੈ ਕਿ ਬਹੁਤ ਲੋਕਾਂ ਨਾਲ ਮੈਂ ਜਦੋਂ ਆਪਾਂ ਗੱਲਬਾਤ ਕਰਦੇ ਹਾਂ ਕਿ ਯਾਰ ਮੇਰਾ ਪੇਪਰ ਰਹਿ ਗਿਆ, ਮੇਰਾ ਇਮਤਿਹਾਨ ਸੀ ਉਹ ਰਹਿ ਗਿਆ, ਸਕੂਲ ਦੀ ਕਾਪੀ ਘਰੇ ਰਹਿ ਗਈ, ਕੁੱਟ ਪੈ ਗਈ। ਇੱਥੋਂ ਦੀ ਤੇ ਉੱਥੋਂ ਦੀ ਪੜ੍ਹਾਈ ਦਾ ਬਹੁਤ ਫ਼ਰਕ ਹੈ। ਸਾਡੇ ਸਮਾਜ ਦੇ ਵਿੱਚ ਟੀਚਰ ਦਾ ਇੱਕ ਰੁਤਬਾ ਵਾ, ਇਸ ਤਰ੍ਹਾਂ ਗੁਰੂ ਹੀ। ਦਾ, ਤੇ ਉਹਦੇ ਵਿੱਚ ਰੁਤਬੇ ਦੇ ਵਿੱਚ ਉਹਦਾ ਸਤਿਕਾਰ ਹੈ ਤੇ ਉਹਦਾ ਡਰ ਵੀ ਹੈ। ਜਿਵੇਂ ਮਾਪਿਆਂ ਤੋਂ ਆਪਾਂ ਵੱਡਿਆਂ ਤੋਂ ਝਿੜਕਾਂ ਖਾਂਦੇ ਹਾਂ, ਉਹਦਾ ਡਰ ਹੈ। ਆਪਣੇ ਸਮਾਜ ਦੇ ਵਿੱਚ ਵੱਡਿਆਂ ਦੀ ਸ਼ਰਮ ਕਹਿੰਦੇ ਆਪਾਂ ਮੰਨਦੇ ਹਾਂ, ਉਸੇ ਤਰ੍ਹਾਂ ਅਧਿਆਪਕ ਆ। ਤੁਸੀਂ ਇੱਕ ਅਧਿਆਪਕ ਰਹੇ ਹੋ। ਮੇਰਾ ਸਭ ਤੋਂ ਬੁਨਿਆਦੀ ਸਵਾਲ ਇਹ ਹੈ ਵੀ ਆਪਾਂ ਕੁੱਟਮਾਰ ਦੇ ਬੜੇ ਸ਼ਿਕਾਰ ਹੋਏ ਆ ਨਿੱਕੇ ਹੁੰਦੇ। ਹੂੰ। ਵੀ ਅਧਿਆਪਕ ਮਿੱਥ ਕੇ ਕੁੱਟਦੇ ਆ ਜਾਂ ਵੈਸੇ ਹੀ ਅਧਿਆਪਕ ਨੂੰ ਲੱਗਦਾ ਵੀ ਅਸੀਂ ਅੱਜ ਕੁੱਟਣਾ ਹੀ ਕੁੱਟਣਾ ਜਵਾਕਾਂ ਨੂੰ? ਅਸਲ 'ਚ ਮੇਰੀ ਜਿਹੜਾ ਹੈ ਆ ਲੈਵਲਸ ਨੇ ਪਹਿਲਾਂ ਤੇ ਸਾਨੂੰ ਜੀ। ਤੈਅ ਕਰਨਾ ਪਏਗਾ ਸਕੂਲ ਲੈਵਲ ਦੇ ਨੇ ਹਾਂਜੀ, ਟੀਚਰਸ ਜਾਂ ਅਧਿਆਪਕ ਔਰ ਉਸ ਤੋਂ ਬਾਅਦ ਫਿਰ ਤੁਹਾਡੇ ਕਾਲਜ ਤੇ ਆ ਜਾਂਦੇ ਨੇ। ਹਾਂਜੀ। ਫਿਰ ਉਸ ਤੋਂ ਬਾਅਦ ਯੂਨੀਵਰਸਿਟੀ 'ਚ ਆ ਯੂਨੀਵਰਸਿਟੀ ਜਾਂਦਾ ਹੈ। ਦੇ ਮੈਨੂੰ ਤੁਸੀਂ ਯੂਨੀਵਰਸਿਟੀ ਟੀਚ ਕੀਤਾ ਹੈ। ਜੀ ਮੈਂ ਸਿਰਫ ਤੁਸੀਂ ਉਸ ਲੈਵਲ ਤੇ ਕੀਤਾ। ਮੈਚੁਰ ਸਟੂਡੈਂਟਸ ਐਗਜ਼ੈਕਟਲੀ, ਨੂੰ ਟੀਚ ਐਗਜ਼ੈਕਟਲੀ ਉਸ ਕੀਤਾ ਹੈ। ਤੋਂ ਪਹਿਲਾਂ ਹਾਂਜੀ, ਮੇਰਾ ਕੋਈ ਐਕਸਪੀਰੀਅੰਸ ਨਹੀਂ ਰਿਹਾ, ਕੋਈ ਟਿਊਸ਼ਨ ਵਾਲੇ ਮਾਮਲੇ ਨੇ ਜਿਹੜੇ ਉਹ ਰਹੇ ਆ। ਅਦਰਵਾਈਜ਼ ਇਸ ਤੋਂ ਥੱਲੇ ਪੜ੍ਹਾਉਣ ਦਾ ਮੈਨੂੰ ਕੋਈ ਸੱਚੀ ਗੱਲ ਹੈ ਕਿ ਤਜਰਬਾ ਨਹੀਂ। ਯੂਨੀਵਰਸਿਟੀ ਲੈਵਲ ਤੇ ਵੀ ਜੋ ਮੈਂ ਪੜ੍ਹਾਇਆ, ਮੇਰਾ ਜਿਹੜਾ ਸ਼ੁਬਾ ਹੈ ਰੇਡੀਓ ਦਾ, ਰੇਡੀਓ ਬ੍ਰੌਡਕਾਸਟਿੰਗ ਤੇ ਇਹਦੇ ਨਾਲ ਜੁੜੇ 3 ਸਬਜੈਕਟ ਮੈਂ ਪੜ੍ਹਾਏ, ਰੇਡੀਓ ਜਰਨਲਿਜ਼ਮ, ਡਿਜੀਟਲ ਬ੍ਰੌਡਕਾਸਟਿੰਗ ਔਰ ਫਿਰ ਇਸ ਤੋਂ ਅੱਡ ਟੈਕਨੀਕਸ ਆਫ ਰੇਡੀਓਜ਼। ਇਹ 3 ਸਬਜੈਕਟਸ ਹਨ ਜਿਹੜੇ ਇਹ ਮੈਂ ਪੜ੍ਹਾਉਂਦਾ ਰਿਹਾ। ਇੱਥੇ ਜ਼ਾਹਿਰ ਹੈ ਕਿ ਤੁਹਾਨੂੰ ਜਿਹੜੀ ਕਮਿਊਨਿਟੀ ਮਿਲਦੀ ਹੈ ਪੜ੍ਹਿਆਰਾਂ ਦੇ ਰੂਪ ਦੇ ਵਿੱਚ, ਉਹ ਸ਼ਰਮਾ ਜੀ ਸੁਲਝੇ ਹੋਏ, ਪੜ੍ਹੇ ਜੀ, ਜੀ। ਲਿਖੇ, ਗ੍ਰੈਜੂਏਟ ਹੋ ਕੇ ਉੱਥੇ ਤੱਕ ਆਉਂਦੇ ਨੇ ਜਾਂ ਇੰਟਰ ਤੋਂ ਬਾਅਦ ਆਉਂਦੇ ਨੇ। ਹੂੰ, ਹੂੰ, ਯੂਨੀਵਰਸਿਟੀ ਲਾਈਫ ਹੈ ਜਿਹੜੀ ਉਹਦੇ ਵਿੱਚ ਠੀਕ ਹੈ, ਜਿਹਨੇ ਪੜ੍ਹਨਾ ਪੜ੍ਹੇ, ਜਿਹਨੇ ਨਹੀਂ ਪੜ੍ਹਨਾ ਉਹਦੇ ਨਤੀਜੇ ਨੇ ਜਿਹੜੇ ਉਹ ਜ਼ਾਹਿਰ ਹੈ ਕਿ ਉਸਤਾਦ ਦੇ ਕਲਮ ਦੇ ਹੇਠ ਹੁੰਦੇ ਨੇ। ਇਸ ਤੋਂ ਥੱਲੇ ਤੁਸੀਂ ਕਾਲਜ ਚਲੇ ਜਾਂਦੇ ਜੇ, ਉੱਥੇ ਕਾਲਜ ਦੀ ਇੱਜ਼ਤ, ਤੌਕੀਰ 100 ਕਿਸਮ ਦੀ ਬਲੈਕਮੇਲਿੰਗ ਹੁੰਦੀ ਹੈ। ਜੇ ਨਤੀਜਾ ਚੰਗਾ ਨਾ ਆਇਆ, ਕਾਲਜ ਦਾ ਨਾਂ ਦਾਗ ਹੀ ਹੋਏਗਾ। ਹੂੰ, ਹੂੰ। ਉਹ ਇੱਕ ਪ੍ਰੈਸ਼ਰ ਹੈ ਜਿਹੜਾ ਉਹ ਜਿਹਨੂੰ ਕਹਿੰਦੇ ਨੇ ਕਿ ਥਾਬੜਿਆਂ ਦਾ, ਜੁੱਤੀਆਂ ਦਾ ਉਹ ਸਬੱਬ ਬਣਦਾ ਹੀ ਹੈ। ਕਮ ਸੇ ਕਮ ਬੋਲ ਚਾਲ ਦੇ ਵਿੱਚ ਕੋਈ ਇਹੋ ਜਿਹਾ ਟਾਰਚਰ ਜ਼ਰੂਰ ਕੀਤਾ ਜਾਂਦਾ ਹੈ ਹੂੰ, ਹੂੰ। ਕਿ ਜਿਹਦੇ 'ਚ ਨਹੀਂ ਖਿਆਲ ਰੱਖਿਆ ਜਾਂਦਾ ਕਿ ਅਗਲੇ ਦੀ ਡਿਗਨਿਟੀ ਹੈ ਜਿਹੜੀ ਉਹਨੂੰ ਵੀ ਖਿਆਲ ਕਰਨਾ ਹੈ। ਸਾਡੇ ਸਿਸਟਮ 'ਚ ਕੁਛ ਫਾਲਟਸ ਵੀ ਹੈ ਨੇ ਜਿਨ੍ਹਾਂ ਨੂੰ ਸਾਨੂੰ ਮੰਨਣਾ ਚਾਹੀਦਾ ਹੈ। ਹੂੰ। ਸਕੂਲ ਲੈਵਲ 'ਚ ਤੇ ਇਹ ਨੋਬਤਾਂ ਤੁਸੀਂ, ਮੈਂ ਔਰ ਸਾਡੇ ਬਹੁਤ ਸਾਰੇ ਸੁਣਨ ਵਾਲਿਆਂ ਨੇ ਦੇਖੀਆਂ, ਪਰਖੀਆਂ ਔਰ ਸਾਹਮਣਾ ਕੀਤਾ ਜੀ। ਕਿ ਮਾਪੇ ਆਪ ਫੜ ਕੇ ਕਹਿਣਾ ਨਾ ਕਿ ਟੀਚਰ ਨੇ ਮਾਰਿਆ ਜਾਂ ਹੂੰ, ਇਹ ਹੋਇਆ, ਤੇ ਉਹ ਕਹਿੰਦੇ ਸੀਗੇ ਕਿ ਅਗਲੇ ਦਿਨ ਜਾ ਕੇ ਸਕੂਲੇ ਬਾਂਹ ਫੜ ਕੇ ਕਿ ਹੂੰ। ਇਹਦੀ ਸਿਰਫ ਰੂਹ ਆ ਜਿਹੜੀ ਉਹ ਨਾ ਨਿਕਲੇ, ਬਾਕੀ ਚਮੜੀ ਸਮੇਤ ਇਹਨੂੰ ਉਧੇੜ ਕੇ ਰੱਖ ਉਧੇੜ ਦੋ, ਕੇ ਰੱਖ ਦਿਓ। ਸਾਨੂੰ ਇਹ ਬਣਿਆ ਚਾਹੀਦਾ ਕੁਛ। ਹੂੰ, ਉੱਥੇ ਫਿਰ ਇਹ ਮਹਿਸੂਸ ਕਰਨਾ ਕਿ ਯਾਰ ਇਹ ਤੇ ਹੁਣ ਮਾਪਿਆਂ ਨੇ ਵੀ ਹੁਣ ਉਹ ਚਾਹੁੰਦੇ ਆ ਨਾ ਚਾਹੁੰਦੇ ਆ ਸਾਨੂੰ ਉਸ ਲਾਈਨ ਤੇ ਤੁਰਨਾ ਪੈਣਾ ਆ ਜਿਹੜੀ ਹੂੰ, ਮਾਪੇ ਤੁਹਾਡੇ ਕਹਿ ਆਏ ਨੇ। ਸੋ ਉੱਥੇ ਚੁਆਇਸ ਨਹੀਂ ਸੀ ਹੈ। ਹੂੰ, ਯੂਨੀਵਰਸਿਟੀ ਲੈਵਲ ਤੇ ਜਾ ਕੇ ਹੋਰ ਤੁਸੀਂ ਕਲਾਸ 'ਚ ਗਏ ਜੇ ਠੀਕ ਹੈ, ਹੂੰ, ਨਹੀਂ ਗਏ ਕੈਂਟੀਨ ਤੇ ਵੀ ਬੈਠੇ ਜੇ ਤੇ ਇਹ ਨਹੀਂ ਕਿ ਟੀਚਰ ਤੁਹਾਨੂੰ ਵੰਗਾਰ ਕੇ ਲੈ ਕੇ ਆਇਆ ਕਿ ਚਲੋ ਆ ਮੇਰੀ ਕਲਾਸ ਪੜ੍ਹੋ। ਓਕੇ ਹੂੰ, ਫਾਈਨ, ਹੂੰ, ਠੀਕ ਹੈ, ਐਬਸੈਂਟ ਹੋ ਗਏ ਤੁਸੀਂ,
ਕੋਈ ਪੁੱਛਣ ਦੱਸਣ ਵਾਲਾ ਨਹੀਂ ਗਾ। ਹੂੰ, ਹੂੰ, ਹੂੰ। ਕਾਲਜ ਲੈਵਲ ਤੇ ਜਦੋਂ ਤੁਸੀਂ ਜਾਂਦੇ ਜੇ ਉੱਥੇ ਵੀ ਆਜ਼ਾਦੀ ਹੁੰਦੀ, ਕਾਲਜ ਆਪਣਾ ਸਕੂਲ ਦੇ ਵਿੱਚ ਆਜ਼ਾਦੀ ਨਹੀਂ ਹੁੰਦੀ। ਹੂੰ। ਸਕੂਲ ਦੇ ਵਿੱਚ ਅਸੂਲ ਹੁੰਦੇ ਨੇ ਔਰ ਡਿਸਪਲਿਨ ਹੁੰਦਾ ਹੈ, ਉਹਦੇ ਮੁਤਾਬਿਕ ਤੁਰਨਾ ਹੈ, ਕਾਲਜ 'ਚ ਵੀ ਹੁੰਦੇ ਨੇ। ਹੂੰ, ਹੂੰ। ਬਟ ਥੋੜ੍ਹਾ ਜਿਹਾ ਕਹਿ ਲਓ ਕਿ ਉੱਥੇ ਬੰਦਾ ਰਿਲੈਕਸ ਰਹਿੰਦਾ ਆ ਹੂੰ। ਜਾਂ ਉਦੋਂ ਉਮਰ ਜ਼ਰਾ ਮੈਚੁਰ ਹੋ ਚੁੱਕੀ ਹੁੰਦੀ ਹੈ। ਹਾਂਜੀ, ਹਾਂਜੀ। ਤੇ ਜਿਹੜਾ ਅਸਲ ਡਰ, ਖੌਫ, ਭੋਹ ਹੈ, ਉਹ ਸਕੂਲ ਦੇ ਜ਼ਮਾਨੇ ਦੇ ਟੀਚਰ ਨੇ ਜਿਹੜੇ, ਉਹਨਾਂ ਦਾ ਹਾਂ। ਹੀ ਨਾਲ ਰਹਿੰਦਾ ਆ। ਰਹਿੰਦਾ ਤੇ ਬਾਕੀਆਂ ਦਾ ਵੀ ਹੈ ਕਿ ਜਿਹੜਾ ਕੋਈ ਫੇਲ ਕਰ ਦਿੰਦਾ ਹੈ, ਜਿਹੜਾ ਕੋਆਪਰੇਟ ਨਹੀਂ ਕਰਦਾ, ਜਿਹਦਾ ਸਬਜੈਕਟ ਸਖਤ ਹੈ, ਜਿਹਦੇ ਸਬਜੈਕਟ ਦੀ ਸਮਝ ਨਹੀਂ ਆਉਣ ਡਈ, ਜਿਹਦੇ ਨਾਲ ਤੁਹਾਡੀ ਕੋਈ ਬਣਨ ਨਹੀਂ ਡਈ, ਜਿਹਦੇ ਨਾਲ ਤੁਹਾਡਾ ਜ਼ਹਿਨੀ ਪੱਖੋਂ ਕੋਈ ਉਹ ਕਹਿ ਲਓ ਕਿ ਬਰਾਬਰ ਨਹੀਂ ਤੁਸੀਂ ਹੋ ਸਕ ਰਹੇ ਕਿ ਉਹਦੀ ਗੱਲ ਤੁਹਾਡੀ ਸਮਝ 'ਚ ਆਵੇ ਜਾਂ ਤੁਸੀਂ ਜੋ ਚਾਹੁੰਦੇ ਜੇ ਉਹਦੀ ਸਮਝ 'ਚ ਆਵੇ, ਜਾਂ ਕਹਿ ਲਵੋ ਕਿ ਇੱਕ ਸ਼ੋਬੇ ਦੇ ਵਿੱਚ ਡਿਲੀਵਰ ਕਰਨ ਦੇ ਨਾਲ-ਨਾਲ ਤੁਹਾਡਾ ਜ਼ਹਿਨੀ ਤੌਰ ਤੇ ਇੱਕ-ਦੂਜੇ ਨਾਲ ਮਿਲਣਾ, ਵਰਤਣਾ, ਬਰਾਬਰ ਇੱਕ-ਦੂਸਰੇ ਦੇ ਨਾਲ ਹੱਸਣਾ, ਖੇਡਣਾ, ਕੋਈ ਥੋੜ੍ਹਾ ਜਿਹਾ ਨਰਮ ਕਰਕੇ, ਮੇਕਅਪ ਕਰਕੇ ਡਿਲੀਵਰ ਕਰਨ ਵਾਲਾ ਮਾਮਲਾ ਜਿਹੜਾ ਉਹ ਨਾ ਬਣੇ, ਉਸ ਟੀਚਰ ਤੋਂ ਵੀ ਕਹਿ ਲਵੋ ਕਿ ਇੱਕ ਫਾਸਲਾ ਜ਼ਰੂਰ ਹੁੰਦਾ ਆ। ਹਾਂਜੀ, ਬਿਲਕੁਲ। ਇੱਕ ਨਾ ਤੁਹਾਨੂੰ ਬੜੀ ਰੌਚਕ ਗੱਲ ਦੱਸਦਾ, ਜਦੋਂ ਅਸੀਂ ਨਿੱਕੇ ਹੁੰਦੇ ਪੜ੍ਹਦੇ ਹੁੰਦੇ ਸੀ, ਪਰ ਆਪਾਂ ਆਪਣੇ ਨਾਲ ਜੁੜੇ ਨੇ ਓਂਕਾਰ ਸਿੰਘ, ਉਹਨਾਂ ਨੂੰ ਸ਼ਾਮਲ ਕਰ ਲਈਏ ਪ੍ਰੋਗਰਾਮ ਦੇ ਵਿੱਚ, ਜੀ, ਜ਼ਰੂਰ। ਤੇ ਫਿਰ ਗੱਲਬਾਤ ਜਿਹੜੀ ਅਧਿਆਪਕਾਂ ਦੀ ਹੈ ਉਹਦੇ ਬਾਬਤ ਇੱਦਾਂ ਹੀ ਆਪਾਂ ਗੱਲਬਾਤ ਨੂੰ ਅੱਗੇ ਤੋਰਦੇ ਰਹਾਂਗੇ। ਓਂਕਾਰ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ ਜੀ। ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ। ਮੈਂ ਜੀ ਟਰੱਕ ਚਲਾ ਰਿਹਾ ਸੀ ਤਾਂ ਤੁਸੀਂ ਬਹੁਤ ਵਧੀਆ ਵਿਸ਼ਾ ਲੈ ਕੇ ਆਂਦਾ, ਤੇ ਮੈਂ ਕਿਹਾ ਜੀ ਚਲੋ ਮੈਂ ਕਾਲ ਕਰਦਾ। ਮੈਨੂੰ ਇੱਕ ਪੁਰਾਣੀ ਗੱਲ ਯਾਦ ਆ ਗਈ। ਮੈਂ ਕਿਹਾ ਜੀ ਜਿਹੜਾ ਮਾਂ ਪਿਓ ਆਪਾਂ ਨੂੰ ਦੁਨੀਆ ਦੇ ਵਿੱਚ ਲੈ ਕੇ ਆਉਂਦੇ ਆ, ਤੇ ਜਿਹੜਾ ਅਧਿਆਪਕ ਹੁੰਦਾ ਜੀ ਉਹ ਆਪਾਂ ਨੂੰ ਦੁਨੀਆ ਦੇ ਵਿੱਚ ਵਿਚਰਨਾ ਸਿਖਾਉਂਦਾ ਹੈ ਜੀ। ਜਿਹੜੀ ਪੜ੍ਹਾਈ ਹੈ ਜੀ, ਇੱਕ ਏਦਾਂ ਦਾ ਗਹਿਣਾ ਆ ਜਿਹੜਾ ਕਿ ਤੁਹਾਡੇ ਤੋਂ ਕੋਈ ਖੋ ਨਹੀਂ ਸਕਦਾ ਹੈ। ਜ਼ਿੰਦਗੀ ਸਾਰੀ ਐਂਡ ਤੱਕ ਇੱਕ ਜਿਹੜੀ ਵਿਦਿਆ ਤੁਹਾਡੇ ਕੰਮ ਆਉਂਦੀ ਹੈ ਜੀ। ਜੇ ਤੁਹਾਨੂੰ ਦੁਨੀਆ ਦੇ ਵਿੱਚ ਮਾਂ ਪਿਓ ਤੁਰਨਾ ਸਿਖਾਉਂਦਾ ਆ, ਤੇ ਇੱਕ ਅਧਿਆਪਕ ਦਾ ਵੀ ਜਿਹੜਾ ਆਪਣਾ ਕਿਰਦਾਰ ਆ ਨਾ ਇਨਸਾਨ ਦੀ ਜ਼ਿੰਦਗੀ ਦੇ ਵਿੱਚ, ਉਹ ਮਤਲਬ ਇੰਨਾ ਜ਼ਿਆਦਾ ਵੱਡਾ ਆ ਜੀ। ਇੱਕ ਗੁਰੂ, ਇੱਕ ਰੱਬ ਦੇ ਬਰਾਬਰ ਆ ਜੀ। ਉਹ ਜਿਹੜੀ ਉਮਰ ਹੁੰਦੀ ਹੈ ਜੀ, ਉਦੋਂ ਥੋੜਾ ਅਸੀਂ ਸਮਝਦੇ ਨਹੀਂ ਹੈਗੇ ਇਸ ਗੱਲ ਨੂੰ। ਜਦੋਂ ਆਪਣਾ ਤੇ ਇੱਕ ਵਾਰ ਦੀ ਮੈਂ ਤੁਹਾਨੂੰ ਗੱਲ ਦੱਸਦਾ ਜੀ। ਅਸੀਂ ਨਾ ਜੀ, ਇਹ ਗੱਲ ਹੈ ਕਿ 89 ਕਿ 90 ਅਸੀਂ ਜਰਮਨ ਆ ਗਏ ਜੀ। ਜਰਮਨ ਆਏ ਸੀ ਪਹਿਲਾਂ ਤੇ ਉੱਥੇ ਨਾ ਜੀ ਸਾਡੇ ਫਾਦਰ ਸਾਹਿਬ ਨੇ ਨਾ ਛੋਟੇ ਹੁੰਦੇ ਕਹਿਣਾ ਵੀ ਪੜ੍ਹ ਲਓ, ਤੁਹਾਨੂੰ ਕਿਸੇ ਨੇ ਨਾ ਭਾਂਡੇ ਮਾਂਜਣ ਦਾ ਨਹੀਂ ਰੱਖਣਾ ਹੈ ਜੀ। ਤੇ ਉਹੀ ਗੱਲ ਹੋਈ ਜੀ। ਅਸੀਂ ਨਾ ਉੱਥੇ ਸਾਡੇ ਕੋਲ ਪੇਪਰ ਦਾ ਹੁੰਦੇ ਨਹੀਂ ਸੀ, ਤੇ ਅਸੀਂ ਜਾ ਕੇ ਨਾ ਉੱਥੇ ਰੈਸਟੋਰੈਂਟਾਂ 'ਚ ਪਤਾ ਕਰਨਾ ਬਈ ਵਰਕ ਨੂੰ ਕਹਿੰਦੇ ਆਰਬਾਈਟ, ਤੇ ਅਸੀਂ ਕਹਿਣਾ ਆਰਬਾਈਟ ਹੈਗਾ। ਉਹਨਾਂ ਨੇ ਕਹਿਣਾ ਪੇਪਰ ਪਪੀਰੇ ਹੈਗੇ ਕਿ ਨੋ ਪਪੀਰੇ, ਉਹਨਾਂ ਨੋ ਆਰਬਾਈਟ ਹੈ ਨਾ। ਰੈਸਟੋਰੈਂਟਾਂ ਦਾ ਕੰਮ ਹੁੰਦਾ ਜਰਮਨ। ਤੇ ਕਈ ਵਾਰੀ ਉੱਥੇ ਬੈਠਣਾ ਤਾਂ ਮੈਂ ਕਹਿੰਦਾ, ਮੇਰਾ ਬਾਪ ਕਹਿੰਦਾ ਹੁੰਦਾ ਜੀ ਪੜ੍ਹ ਲਓ ਤੁਹਾਨੂੰ ਕਹਿੰਦੇ ਭਾਂਡੇ ਮਾਂਜਣ ਦਾ ਨਹੀਂ ਰੱਖਣਾ। ਹੁਣ ਕੋਈ ਜਰਮਨ ਦੇ ਵਿੱਚ ਕਿਚਨ ਦਾ ਕੰਮ ਹੁੰਦਾ ਜੀ, ਜ਼ਿਆਦਾ ਪਲੇਟਾਂ ਮਾਂਜਣੀਆਂ ਪੈਂਦੀਆਂ, ਮਸ਼ੀਨਾਂ ਰਾਹੀਂ ਮਾਂਜਦੇ ਹੁੰਦੇ ਸੀਗੇ ਜੀ। ਜ਼ਿਆਦਾ ਮੁੰਡੇ ਉਹੀ ਕੰਮ ਕਰਦੇ ਉਹਨਾਂ ਦਿਨਾਂ 'ਚ ਰੈਸਟੋਰੈਂਟ ਦਾ ਜੀ। ਤੇ ਮੁੜ ਕੇ ਜੀ ਉਹ ਸਾਨੂੰ ਉਹ ਨਾ ਮਿਲਣਾ, ਤੇ ਮੈਂ ਕਹਿੰਦਾ ਮੇਰੇ ਫਾਦਰ ਸਾਹਿਬ ਦੇ ਲੋ ਕਹਿੰਦੇ ਹੁੰਦੇ ਸੀਗੇ ਵੀ ਤੁਹਾਨੂੰ ਕਹਿੰਦੇ ਭਾਂਡੇ ਮਾਂਜਣ ਦੇ। ਮੈਂ ਉਹਨਾਂ ਦੀ ਗੱਲ ਮਤਲਬ ਯਾਦ ਆਉਂਦੀ, ਉਹਨਾਂ ਦੀ ਗੱਲ ਸੱਚੀ ਹੋ ਗਈ ਵੀ ਇਹਦੇ ਕੋਲ ਰੈਸਟੋਰੈਂਟ 'ਚ ਨਹੀਂ ਕੰਮ ਦਿੰਦਾ ਹੈਗਾ ਜੀ। ਸਹੀ ਗੱਲ ਹੈ ਜੀ, ਸਹੀ ਗੱਲ ਹੈ। ਸਿਆਣੇ ਕਹਿੰਦੇ ਫਿਰ ਸਿਆਣੇ ਦਾ ਕਿਹਾ ਤੇ ਔਲੇ ਦਾ ਖਾਧਾ ਬਾਅਦ 'ਚ ਹੀ ਪਤਾ ਲੱਗਦਾ। ਅਧਿਆਪਕ ਦਾ ਵਿਸ਼ਾ ਬਹੁਤ ਵੱਡਾ ਹੈ ਜੀ ਆਪਣੇ ਜੀਵਨ ਦੇ ਵਿੱਚ। ਅਧਿਆਪਕ ਆਪਣਾ ਗੁਰੂ ਹੈ ਜੀ, ਤੇ ਜਿਹੜਾ ਆਪਾਂ ਨੂੰ ਜ਼ਿੰਦਗੀ ਦੇ ਵਿੱਚ ਮਤਲਬ ਕਿਸੇ ਵੀ ਦੁਨੀਆ ਦੇ ਕੋਨੇ ਚੱਲ ਜਾਓ, ਜਿਹੜੀ ਵਿੱਦਿਆ ਜੀ ਉਹ ਤੁਹਾਡੀ ਨਹੀਂ ਕੋਈ ਲੈ ਸਕਦਾ ਜੀ। ਪੜ੍ਹਿਆ ਲਿਖਿਆ ਬੰਦਾ ਦੂਰੋਂ ਪਛਾਣਿਆ ਜਾਂਦਾ। ਬਿਲਕੁਲ ਜੀ, ਬਿਲਕੁਲ। ਕਿਸੇ ਟੀਚਰ ਦਾ ਨਾਂ ਯਾਦ ਆ ਬਚਪਨ ਦਾ ਤੁਹਾਨੂੰ? ਟੀਚਰ ਤਾਂ ਸਾਰੇ ਯਾਦ ਨੇ ਜੀ। ਆਪਣੇ ਨਰਿੰਜਨ ਸਿੰਘ ਹੁੰਦਾ ਸੀ ਸਾਡਾ ਜੀ। ਅੱਛਾ। ਤੇ ਆਪਣੇ ਕਾਫੀ ਸਾਡੇ ਮਾਸਟਰ ਸਾਹਿਬ ਆਉਂਦੇ ਹੁੰਦੇ ਸੀਗੇ ਜੀ, ਉਹ ਸਰਦੂਰ ਸਿੰਘ, ਤੇ ਯਾਦ ਹੈ ਸਾਰਿਆਂ ਦੇ, ਯਾਦ ਹੈ ਸਾਰਿਆਂ ਨੂੰ। ਅਸੀਂ ਬੜਾ ਯਾਦ ਕਰਦੇ ਰਹੇ ਇੱਥੇ ਆ ਕੇ ਵੀ। ਇੱਕ ਵਾਰੀ ਮੈਂ ਇੱਕ ਦੋ ਵਾਰੀ ਫਿਰ ਜਦੋਂ ਇੰਡੀਆ ਗਿਆ ਮਿਲਿਆ ਵੀ ਸੀ ਕਾਫੀ ਟੀਚਰਾਂ ਨੂੰ। ਜੀ ਜੀ, ਥੈਂਕ ਯੂ ਓਂਕਾਰ ਜੀ, ਬਹੁਤ ਬਹੁਤ ਧੰਨਵਾਦ ਜੀ। ਦੇਖੋ ਇੱਕ ਸਮਾਂ ਹੁੰਦਾ ਮੱਲੀ ਸਾਹਿਬ, ਜਦੋਂ ਨਾ ਸਾਨੂੰ ਵੱਡਿਆਂ ਦੀਆਂ ਗੱਲਾਂ ਬਾਹਲੀਆਂ ਚੰਗੀਆਂ ਨਹੀਂ ਲੱਗਦੀਆਂ। ਬਿਲਕੁਲ ਠੀਕ। ਸਕੂਲਾਂ ਦੀਆਂ ਕੰਧਾਂ ਤੇ ਨਾ ਅਕਸਰ ਹੀ ਲਿਖਿਆ ਹੁੰਦਾ ਵੀ ਵਿਦਿਆ ਵਿਚਾਰੀ ਤਾਂ ਪਰਉਪਕਾਰੀ। ਉਦੋਂ ਪਰ ਇਹ ਗੱਲ ਸਮਝ ਹੀ ਨਹੀਂ ਆਈ ਕਿ ਵਿਦਿਆ ਪਰਉਪਕਾਰ ਕਿਵੇਂ ਕਰਦੀ ਹੈ। ਤੇ ਬਹੁਤ ਸਾਰੇ ਮਾਸਟਰਾਂ ਨੇ ਸਕੂਲਾਂ ਦੀ ਕੰਧ ਤੇ ਵੀ ਲਿਖਾਇਆ ਹੁੰਦਾ ਸੀਗਾ, ਡੰਡਾ ਪੀਰ ਹੈ ਵਿਗੜਿਆਂ ਤਿਗੜਿਆਂ ਦਾ। ਏਦਾਂ ਹੀ ਹਜੇ ਵੀ ਲਿਖਿਆ ਹੈ, ਕਈ ਥਾਈਂ ਲੱਗਿਆ, ਪਰ ਹੁਣ ਥੋੜਾ ਜਿਹਾ ਮਾਹੌਲ ਬਦਲ ਗਿਆ। ਹੁਣ ਓਨੀ ਕੁੱਟ ਨਹੀਂ ਪੈਂਦੀ। ਏਦਾਂ ਹੀ ਜਦੋਂ 2000 ਦੇ ਆਸੇ ਪਾਸੇ ਮੈਂ ਸਕੂਲ ਦੇ ਵਿੱਚ ਪੜ੍ਹਿਆ ਵਾਂ, ਉਦੋਂ ਮੁਰਗੇ ਬਣਾਉਣਾ, ਮੁੰਡਿਆਂ ਨੂੰ ਮੁਰਗੇ ਬਣਾਉਣਾ, ਤੇ ਕੁੜੀਆਂ ਨੂੰ ਬਾਹਾਂ ਖੜੀਆਂ ਕਰਕੇ ਕਲਾਸਰੂਮ ਦਾ ਉਹ ਪੂਰਾ ਗੇੜਾ ਕਢਾਉਣਾ, ਉਹ ਤਾਂ ਆਮ ਪ੍ਰਚਲਿਤ ਹੁੰਦਾ ਸੀ। ਇਹ ਤੇ ਬੜੀਆਂ ਮਾਮੂਲੀ ਜਿਹੀਆਂ ਸਜ਼ਾਵਾਂ ਸੀਗੀਆਂ। ਹਾਂਜੀ, ਮਾਮੂਲੀ ਛੋਈ ਲਾਉਣ ਵਾਲੇ ਕੰਮ ਨੇ ਜਿਹੜੇ ਸ਼ਰਮਾ ਸਾਹਿਬ ਬੇਸ਼ਬਹਾ ਬਹੁਤ ਜੂਤ ਸਾਡੇ ਉੱਥੇ ਲਹਿੰਦੇ ਪੰਜਾਬ 'ਚ ਫਿਰਦੀ ਰਹੀ। ਤੇ ਇਹ ਦੇਖੋ ਕਿ ਜਿਨ੍ਹਾਂ ਕੋਲ ਜੂਤ ਫਿਰਦੀ ਰਹੀ, ਹਾਂ
ਜਿੱਥੇ ਅਸੀਂ ਗਲਤ ਸਾਂ ਹਾਂਜੀ ਉਹ ਅਹਿਸਾਸ ਫਿਰ ਵੇਲੇ ਨੇ ਦਵਾਇਆ ਸਾਨੂੰ ਕਿ ਨਹੀਂ ਯਾਰ ਉਹ ਠੀਕ ਯੂਥ ਫਿਰਦੇ ਸਨ। ਅੱਜ ਉਹ ਟੀਚਰ ਜਦੋਂ ਟੱਕਰ ਜਾਂਦੇ ਨੇ ਤੇ ਮੈਂ ਅਗਰ ਗੱਡੀ ਤੇ ਹਾਂ ਤਾਂ ਮੈਂ ਗੱਡੀ ਤੋਂ ਲੈ ਜਾਂਦਾ, ਹਾਂਜੀ ਮੋਟਰਸਾਈਕਲ ਤੇ ਹਾਂ ਮੋਟਰਸਾਈਕਲ ਤੋਂ ਲੈ ਜਾਈਦਾ, ਹੂੰ ਜਾ ਕੇ ਗੋਡੇ ਹੱਥ ਲਾਈਦਾ। ਹੂੰ ਉਸ ਤੋਂ ਬਾਅਦ ਦੁਆ ਸਲਾਮ ਲੈ ਕੇ ਹਾਂ। ਪੂਰੇ ਅਦਬ ਦੇ ਨਾਲ ਉਹ ਪਛਾਣਦੇ ਨੇ, ਅੱਛਾ ਤੂੰ ਮਸੂਦ, ਮੈਂ ਹਾਂ ਜੀ, ਮੈਂ ਤੁਹਾਡਾ ਜੀ ਜੀ ਸਕੂਲ ਦਾ ਸਟੂਡੈਂਟ ਹਾਂ, ਮੈਂ ਤੁਹਾਡਾ ਕਾਲਜ ਦਾ ਸਟੂਡੈਂਟ ਹਾਂ, ਮੈਂ ਤੁਹਾਡਾ ਯੂਨੀਵਰਸਿਟੀ ਦਾ ਸਟੂਡੈਂਟ ਹਾਂ। ਸੋ ਕੁਛ ਐਸੇ ਸੀਗੇ, ਮੈਂ ਮਾਫੀ ਚਾਹਾਂਗਾ, ਇੱਕ ਨਾ ਕੋੜਾ ਪਾਸਾ ਦੱਸਣ ਲੱਗਾ ਮੈਂ। ਹਾਂਜੀ ਤੇ ਕੋੜਾ ਪਾਸਾ ਇਹ ਹੈ ਹੂੰ ਕਿ ਸਾਡੇ ਟਿਊਸ਼ਨ ਸਿਸਟਮ ਜਦੋਂ ਦਾ ਸ਼ੁਰੂ ਹੋਇਆ, ਹਾਂਜੀ ਹਾਂਜੀ ਉਹ ਕਲਾਸ ਇੰਚਾਰਜ ਆ ਜਿਹੜਾ, ਉਹਨੇ ਸਕੂਲੇ ਜਨਾਬ ਆਪਣੀ ਨੌਕਰੀ ਕੀਤੀ ਹੈ, ਸ਼ਾਮ ਨੂੰ ਉਹਨੇ ਜਦੋਂ ਟਿਊਸ਼ਨ ਪੜਾਉਣ ਡਿਆ ਪੈਣਾ ਤੇ ਫਿਰ ਉਹ ਟਿਊਸ਼ਨ ਜਿਹੜਾ ਨਹੀਂ ਪੜਦਾ ਉਹਦੇ ਨਾਲ ਇੱਕ ਖਿਜ ਰੱਖਣਾ, ਇਹ ਸਾਡੇ ਉੱਤੇ ਸਮਾਜ ਦੇ ਵਿੱਚ ਹੈ ਸੀ। ਔਰ ਇਹਦੇ ਤੋਂ ਪਰੇਸ਼ਾਨੀਆਂ ਪ੍ਰੈਕਟੀਕਲੀ ਅੱਛਾ ਫਿਰ ਵੇਖੀਆਂ ਵੀ ਭੁਗਤੀਆਂ ਵੀ। ਫਿਰ ਇਹ ਸੀਗਾ ਕਿ ਤੂੰ ਕਿਸੇ ਦੂਸਰੇ ਟੀਚਰ ਕੋਲ ਕਿਉਂ ਪੜ੍ਹਨਾ, ਯਾਰ ਤੂੰ ਆਰਟਸ ਸਬਜੈਕਟ ਦਾ ਹੈ, ਮੈਂ ਸਾਇੰਸ ਦਾ ਹੈ, ਮੈਨੂੰ ਸਾਇੰਸ ਸਬਜੈਕਟ ਦੀ ਵੱਖਰੀ ਟਿਊਸ਼ਨ ਤੇਰੀ ਵੱਖਰੀ ਤੇ ਨਹੀਂ ਰੱਖ ਸਕਦਾ। ਨਾ ਸਾਡੇ ਮਾਪੇ ਇੰਨਾ ਅਫੋਰਡ ਹੀ ਕਰਦੇ ਸਨ, ਉਹਦੇ ਵੈਸੇ ਟਿਊਸ਼ਨ ਦੇ ਖਿਲਾਫ ਸਨ। ਉਹਨਾਂ ਦਾ ਇਹ ਕਹਿਣਾ ਸੀ ਅਸੀਂ ਤੇ ਦੀਵਾ ਬਾਲ ਕੇ ਪੜ੍ਹਦੇ ਰਹੇ ਹਾਂ, ਤੁਹਾਨੂੰ ਫਿਰ ਇਹ ਸਹੂਲਤ ਦੇਣ ਦੇ ਆ ਤੇ ਚਲੋ ਬੰਦੇ ਦੇ ਪੁੱਤਰ ਬਣ ਕੇ ਪੜ੍ਹੋ। ਉੱਥੇ ਫਿਰ ਇਹ ਜਿਹੜੀ ਇੱਕ ਹੈ ਸੀਗੀ, ਇਹ ਇੱਕ ਉਹ ਭੈੜੀ ਸ਼ੈ ਸੀਗੀ ਕਿ ਜਿਹਨੇ ਉਸਤਾਦ ਦੇ ਰੁਤਬੇ ਨੂੰ ਮੈਂ ਸਮਝਣਾ ਕਿ ਦਾਗਦਾਰ ਕੀਤਾ, ਦਿਲ ਦੇ ਵਿੱਚ ਜਿਹੜਾ ਅਦਬ ਇਹਤਰਾਮ ਹੈ ਸੀਗਾ ਉਹ ਘਟਿਆ ਔਰ ਹੌਲੀ ਹੌਲੀ ਮੁੱਕਿਆ। ਜੀ ਜੀ ਬਿਲਕੁਲ। ਇੱਕ ਗੱਲ ਹੋਰ ਵੀ ਹੈ, ਜਦੋਂ ਨਾ ਮਾਸਟਰਾਂ ਦੀ ਦਹਿਸ਼ਤ ਇੰਨੀ ਹੁੰਦੀ ਸੀਗੀ ਵੀ ਜਦੋਂ ਸਵੇਰ ਦੀ ਪ੍ਰਾਰਥਨਾ ਹੁੰਦੀ ਸੀ ਨਾ, ਸਵੇਰੇ ਲਾਈਨਾਂ ਦੇ ਵਿੱਚ ਖੜੇ ਹੋਈਦਾ ਸੀ ਤੇ ਕੰਧ ਉੱਤੋਂ ਦੀ ਝਾਕੀ ਜਾਈਦਾ ਸੀ ਵੀ ਕਿਹੜੇ ਕਿਹੜੇ ਟੀਚਰ ਆ ਰਹੇ ਤੇ ਕਿਹੜੇ ਕਿਹੜੇ ਨਹੀਂ ਆ ਰਹੇ। ਕਈ ਵਾਰੀ ਇਹ ਹੁੰਦਾ ਸੀਗਾ ਵੀ ਜਿਹੜੀ ਕਾਪੀ ਦਾ ਕੰਮ ਨਹੀਂ ਕੀਤਾ ਹੁੰਦਾ ਸੀ ਉਹ ਟੀਚਰ ਆ ਜਾਂਦੇ ਸੀ, ਜਿਹੜੇ ਪੀਰੀਅਡ ਦਾ ਕੰਮ ਨਹੀਂ ਸੀ ਕੀਤਾ ਹੁੰਦਾ ਤੇ ਜਿਹੜੇ ਦਾ ਕੀਤਾ ਹੁੰਦਾ ਸੀ ਉਹ ਉਹਨਾਂ ਦਾ ਮਿਸ ਹੋ ਜਾਂਦਾ ਸੀ ਕਈ ਵਾਰੀ। ਬਿਲਕੁਲ ਏਦਾਂ ਹੀ। ਪਰ ਇੰਨੀ ਇੱਕ ਤਰੀਕੇ ਨਾਲ ਬੇਇੱਜ਼ਤੀ ਬੜੀ ਹੁੰਦੀ ਸੀ ਤੇ ਕੁੱਟ ਵੀ ਬਹੁਤ ਪੈਂਦੀ ਸੀ, ਪਰ ਟੀਚਰ ਦੀ ਇੱਜ਼ਤ ਸੀ, ਉਹਦਾ ਡਰ ਸੀ, ਉਹਦਾ ਸਤਿਕਾਰ ਬੜਾ ਸੀ। ਜੇ ਕਿਤੇ ਰਾਹ ਖੇੜੇ ਟੱਕਰ ਜਾਣਾ, ਕਿਤੇ ਬਾਜ਼ਾਰ ਗਿਆ ਮਾਪਿਆਂ ਦੇ ਨਾਲ, ਕਿਤੇ ਫਸਲ ਵੇਚਣ ਗਏ ਆ, ਉੱਥੇ ਕਿਤੇ ਟੀਚਰ ਨੇ ਆ ਜਾਣਾ ਤੇ ਉਹ ਨਾਲ ਦੀ ਨਾਲ ਉਹਦੇ ਪੈਰੀ ਹੱਥ ਲਾਉਣੇ ਕਿ ਸਰ ਜੀ ਸਤਿ ਸ੍ਰੀ ਅਕਾਲ ਜੀ, ਤੇ ਪੈਰੀ ਹੱਥ ਲਾ ਕੇ ਫਿਰ ਉਹਨੇ ਹਾਂ ਵੀ ਤੂੰ ਇੱਥੇ ਝੋਨੇ ਕੋਲ ਕੀ ਕਰਦਾ, ਸਰ ਜੀ ਅੱਜ ਜੀ ਛੁੱਟੀ ਸੀ, ਸਾਡੇ ਘਰ ਦੇ ਲੈ ਆਏ ਜੀ। ਅੱਛਾ ਚਾਚਾ ਕੰਮ ਕਰਕੇ ਲਿਆਈ ਕਾਪੀ ਦਾ, ਜੇ ਕਿਸੇ ਹਿਸਾਬ ਵਾਲੇ ਨੇ ਟੱਕਰ ਜਾਣਾ ਉਹਨੇ ਕਹਿਣਾ ਕਾਪੀ ਦਾ ਕੰਮ ਕਰ ਲਿਆ, ਹਾਂਜੀ ਕਰ ਲਿਆ। ਮਤਲਬ ਮਾਸਟਰਾਂ ਚ ਵੀ ਇੰਨੀ ਕੁ ਅਖਲਾਕ ਹੁੰਦਾ ਸੀਗਾ ਵੀ ਬਾਹਰ ਵੀ ਇਹ ਨਹੀਂ ਗਾ ਕਿ ਸਕੂਲ ਚ ਹੀ ਉਹ ਪੜ੍ਹਾਉਂਦੇ ਸੀਗੇ, ਬਾਹਰ ਵੀ ਉਹ ਸਟੂਡੈਂਟ ਦੀ ਵਿਦਿਆਰਥੀ ਦੀ ਫਿਕਰ ਰੱਖਦੇ ਸੀਗੇ ਤੇ ਉਸੇ ਉਹ ਮਾਸਟਰ ਵਾਲੇ ਲਹਿਜੇ ਚ ਹੀ ਉਹਦੇ ਨਾਲ ਪੇਸ਼ ਆਉਂਦੇ ਸੀਗੇ। ਜਿੰਨੇ ਕੁ ਵਾਹ ਪਿਆ ਤੇ ਸਿਆਲਾਂ ਦੇ ਵਿੱਚ ਧੂਣੀ ਸੇਕਣੀ ਮਾਸਟਰਾਂ ਦੇ ਕੋਲੇ ਬਹਿ ਕੇ ਤੇ ਮੂੰਗਫਲੀਆਂ ਖਾਣੀਆਂ, ਤੇ ਗਰਮੀਆਂ ਦੇ ਵਿੱਚ ਜਦੋਂ ਛੁੱਟੀਆਂ ਹੋ ਜਾਣੀਆਂ ਫਿਰ ਟੀਚਰਾਂ ਨੂੰ ਕਈ ਵਾਰੀ ਸਕੂਲ ਵੀ ਆਉਣਾ ਪੈਂਦਾ ਸੀ। ਸਾਡਾ ਘਰ ਨੇੜੇ ਹੁੰਦਾ ਸੀ ਤੇ ਫਿਰ ਸਾਨੂੰ ਉਹਨਾਂ ਨੇ ਸੱਦ ਕੇ ਕਿਸੇ ਦੇ ਹੱਥ ਸੁਨੇਹਾ ਭੇਜ ਕੇ ਵੀ ਉਹਨਾਂ ਨੂੰ ਆਵਾਜ਼ ਮਾਰਿਓ ਤੇ ਫਿਰ ਸਾਨੂੰ ਉਹਨਾਂ ਨੇ ਕਹਿਣਾ ਵੀ ਦੁੱਧ ਲਿਆਓ ਆਪਾਂ ਸ਼ਰਬਤ ਬਣਾਵਾਂਗੇ, ਤੇ ਜਿਹੜੇ ਹੋਰ ਜਵਾਕ ਹੋਣੇ ਉਹਨਾਂ ਨੂੰ ਵੀ ਪਿਆਉਣਾ ਫਿਰ ਮਾਸਟਰਾਂ ਨੇ ਸਾਰਿਆਂ ਨੇ। ਸੋ ਇੱਕ ਬੜਾ ਵਧੀਆ ਮਾਹੌਲ ਸੀਗਾ ਉਹਨਾਂ ਸਮਿਆਂ ਦੇ ਵਿੱਚ, ਬੜਾ ਵਧੀਆ ਇੱਕ ਐਸਾ ਮਾਹੌਲ ਸੀਗਾ ਜਦੋਂ ਸਾਰੇ ਹੀ ਇੱਕ ਦੂਜੇ ਨੂੰ ਤਾਂ ਚੱਕਦੇ ਸੀਗੇ। ਬਿਲਕੁਲ ਏਦਾਂ ਹੀ ਸਾਡੇ ਸ਼ਰਮਾ ਜੀ 2010 ਚ ਇੱਕ ਸਲੋਗਨ ਆ ਗਿਆ, ਸਰਕਾਰੀ ਸਕੂਲਾਂ ਚ ਪ੍ਰਾਈਵੇਟ ਸਕੂਲਾਂ ਚ ਲਾਗੂ ਹੋ ਗਿਆ। ਹਾਂਜੀ ਸਲੋਗਨ ਸੀ ਮਾਰ ਨਹੀਂ ਪਿਆਰ। ਠੀਕ ਹੈ। ਸਕੂਲਾਂ ਦੇ ਵਿੱਚ ਬੱਚੇ ਨੂੰ ਮਾਰਨ ਕੁੱਟਣ ਦੇ ਉੱਤੇ ਪਾਬੰਦੀ ਲੱਗ ਗਈ ਜੀ, ਔਰ ਪਾਬੰਦੀ ਲੱਗਣ ਤੋਂ ਬਾਅਦ ਜਿਹੜਾ ਟੀਚਰ ਇਦਾਂ ਕਰਦਾ ਸੀ ਉਹਦੀਆਂ ਬਕਾਇਦਾ ਸਜ਼ਾਵਾਂ, ਪਰਚੇ, ਮੀਡੀਆ ਕਵਰੇਜ ਜਿਹੜੀ ਉਹ ਵੀ ਅਸੀਂ ਦੇਖੀ। ਅੱਛਾ ਸ਼ੁਰੂ ਦੇ ਵਿੱਚ ਤੇ ਲੱਗਾ ਕਿ ਯਾਰ ਇਹ ਕੰਮ ਠੀਕ ਨਹੀਂ, ਪਰ ਕੁਝ ਵਾਕਈ ਐਸੀਆਂ ਜ਼ਾਲਮਾਨਾ ਮਾਰਾਂ ਸਨ ਕਿ ਜਿੱਥੇ ਨਿਆਣਿਆਂ ਨੂੰ ਫੱਟ ਲੱਗੇ, ਜ਼ਖਮ ਲੱਗੇ, ਨਿਸ਼ਾਨ ਲੱਗੇ, ਉਹ ਤਾਂ ਫਿਰ ਹੋਇਆ ਕਿ ਨਹੀਂ ਇਹ ਕੰਮ ਠੀਕ ਹੈ। ਹਾਂ ਇਸ ਮਾਰ ਨਹੀਂ ਪਿਆਰ ਤੋਂ ਬਾਅਦ ਦਾ ਜਿਹੜਾ ਰਿਜ਼ਲਟ ਆ, ਬਕੌਲ ਗਵਰਨਮੈਂਟ ਦੇ ਕਿ ਸਕੂਲਾਂ ਦੇ ਵਿੱਚੋਂ ਨਿਆਣਿਆਂ ਦੇ ਨਸਣ ਦੀ ਗਿਣਤੀ ਹੈ ਜਿਹੜੀ ਉਹ ਘਟ ਗਈ। ਉਹ ਘਟ ਗਈ। ਨਤੀਜਿਆਂ ਦੇ ਉੱਤੇ ਕੀ ਅਸਰ ਪਿਆ? ਇਹ ਦਹਿਸ਼ਤ ਘਟ ਗਈ, ਨਿਆਣੇ ਸਕੂਲੇ ਜਾਣ ਡੈ ਪਏ, ਇਹਦਾ ਫਰਕ ਜ਼ਰੂਰ ਪਿਆ। ਜੀ ਜੀ। ਕਈ ਤਾਂ ਟੀਚਰ ਇੰਨੇ ਸਖਤ ਹੁੰਦੇ ਸੀ ਨਾ, ਉਹ ਜਦੋਂ ਕਲਾਸ ਚ ਆ ਜਾਂਦੇ ਸੀ, ਕਲਾਸ ਚ ਪਤਾ ਹੀ ਲੱਗਦਾ ਸੀ ਬੈਠਾ ਕੋਈ ਕਿ ਨਹੀਂ ਬੈਠਾ, ਪੁੱਠਾ ਨਾ ਪਾਇਆ ਹੁੰਦਾ ਸੀ ਟੀਚਰਾਂ ਦਾ। ਮੈਨੂੰ ਯਾਦ ਹੈ ਕਿ ਮੇਰੇ ਨਿੱਕੇ ਭਰਾ ਦੇ ਇੰਚਾਰਜ ਸਨ ਤੇ ਰਿਆਸਤ ਸਾਹਿਬ ਨਾਂ ਸੀ ਉਹਨਾਂ ਦਾ, ਉਹਦਾ 6 ਫੁੱਟ ਕੱਦ ਹੁੰਦਾ ਸੀ ਉਹਨਾਂ ਦਾ, ਤੇ ਉਹਦਾ ਨਾਂ ਹੀ ਰੱਖਿਆ ਸੀ ਰਿਆਸਤ ਜਿੰਨ। ਉਹ ਕੀ ਕਰਦਾ ਕੰਨਾਂ ਤੋਂ ਉਹਨੇ ਦੋਹਾਂ ਹੱਥਾਂ ਦੇ ਨਾਲ ਇੰਜ ਫੜਨਾ, ਮੁੰਡੇ ਨੂੰ ਚੁੱਕ ਕੇ ਤਾਂ ਉਸਮਾਨ ਨਾਲ ਨੂੰ ਸੁੱਟਣਾ, ਜਦੋਂ ਉਹਨੇ ਤਾਂ ਜਾ ਕੇ ਠਾਹ ਨੂੰ ਆਉਣਾ, ਉਹਨੇ ਰੱਖ ਕੇ ਚਪੇੜ ਮਾਰਨੀ, ਜਿੱਦਾਂ ਅਸੀਂ ਵਾਲੀਬਾਲ ਨੂੰ ਨਹੀਂ ਉਹ ਹਵਾ ਦੇ ਵਿੱਚ ਮਾਰਦੇ, ਉਹ ਮੁੰਡਿਆਂ ਨੂੰ ਡਿੱਗੇ ਹੋਣਾ। ਇਹ ਹਾਲਾਤ ਹੁੰਦੇ ਸੀਗੇ ਤੇ ਉਹਦੇ ਤੋਂ ਬਹੁਤ ਪੂਰਾ ਸਕੂਲ ਹੀ ਚਾਲੂ ਸੀ। ਤੇ ਇਹ ਮਾਮਲੇ ਰਹੇ। ਫਿਰ ਇਸ ਤਰ੍ਹਾਂ ਹੀ ਸਾਡੇ ਇੱਕ ਟੀਚਰ ਸਨ, ਉਹਨਾਂ ਨੇ ਕੀ ਕਰਨਾ ਕਿ ਕੰਨ ਫੜਾ ਕੇ ਐਸੀ ਤਕਲੀਫ ਦੇਣੀ। ਅਜ਼ੀਜ਼ ਸਾਹਿਬ ਉਹਨਾਂ ਦਾ ਨਾਂ ਸੀ। ਅੱਛਾ ਦੋਵੇਂ ਟੀਚਰਾਂ ਦਾ ਚਲਾਣਾ ਹੋ ਗਿਆ, ਰਿਆਸਤ ਸਾਹਿਬ ਦਾ ਵੀ, ਇਹ ਸਾਡੇ ਹਾਈ ਸਕੂਲ ਟੀਚਰ ਸਨ, ਤੇ ਅਜ਼ੀਜ਼ ਸਾਹਿਬ ਦਾ ਵੀ। ਅਜ਼ੀਜ਼ ਸਾਹਿਬ ਜ਼ਰਾ ਸਿਗਰਟ ਸੋਟ ਪੀਂਦੇ ਸੀਗੇ
ਹੁਣ ਤੇ ਉਹ ਸਕੂਲਾਂ ਦੇ ਵਿੱਚ ਸਮੋਕਿੰਗ ਤੇ ਵੀ ਪਾਬੰਦੀ ਹੈ ਨਾ। ਹਾਂਜੀ, ਸਾਡੇ ਹਾਂਜੀ। ਦੌਰ ਦੇ ਵਿੱਚ ਤੇ ਚਾਹ ਵੀ ਉੱਥੇ ਹੀ ਬਣਦੀ ਹੁੰਦੀ ਸੀ। ਜੀ, ਜੀ। ਉਹਨਾਂ ਸਿਗਰਟ ਲਾ ਲੈਣੀ, ਲਾ ਕੇ ਰੱਖ ਦੇਣੀ ਤੇ ਉਸ ਤੋਂ ਬਾਅਦ ਕੰਨ ਫੜਾ ਕੇ ਤੇ ਕਹਿਣਾ ਕਿ ਇਹ ਜਦੋਂ ਮੁੱਕ ਜਾਏਗੀ ਉਦੋਂ ਕੰਨ ਛੱਡ ਦਿਓ। ਅਸੀਂ ਕਹਿਣਾ ਸਰ ਜੀ ਇਹਨੂੰ ਪੀਓਗੇ ਤਾਂ ਮੁੱਕੇਗੀ ਨਾ, ਉਦਾਂ ਤੇ ਪੀਤੇ ਬਗੈਰ ਨਹੀਂ ਮੁੱਕਣੀ। ਮੁੱਕਣੀ। ਨਾ ਸਿਗਰਟ ਮੁੱਕਣੀ, ਉਹ ਲੱਤਾਂ ਦੇ ਵਿੱਚ ਲਹੂ ਉਤਰ ਆਉਣਾ, ਸਿਰ ਦੇ ਵਿੱਚ ਖੂਨ ਉਤਰਿਆ ਹੋਣਾ, ਚੱਕਰ ਆਉਣ ਡੇ ਹੋਣੇ। ਜੇ ਛੱਡ ਦੇਣਾ ਤੇ ਉਹ ਉਹਨਾਂ ਨੇ ਵਾਂਸ ਦੀ ਸੋਟੀ ਇੱਕ ਰੱਖੀ ਸੀਗੀ, ਉਹਦੇ ਨਾਲ ਠੁਕਣੀਆਂ। ਉਹ ਫਿਰ ਅਜੀਬ, ਮਤਲਬ ਕਿ ਇਹ ਤੇ ਪੁਲਿਸ ਵਾਲਿਆਂ ਵਾਲੀ ਕਹਿ ਲਓ ਤਕਲੀਫ ਜੀ ਹੁੰਦੀ। ਇਹ ਵੀ ਸਕੂਲਾਂ ਕਈ ਵਾਰੀ ਤਾਂ ਇਹ ਭੁਲੇਖਾ ਪੈਂਦਾ ਸੀ ਵੀ ਥਾਣੇ 'ਚ ਬੈਠੇ ਕਿ ਸਕੂਲ 'ਚ ਬੈਠੇ। ਐਗਜ਼ੈਕਟਲੀ। ਅਸਲ ਦੇ ਵਿੱਚ ਥਾਣੇ ਜਾਣ ਦੀਆਂ ਵਾਰਦਾਤਾਂ ਤੋਂ ਬਾਅਦ ਦੀਆਂ ਸਜ਼ਾਵਾਂ ਦਾ ਜਿਹੜਾ ਟ੍ਰੇਲਰ ਸੀ, ਉਹ ਸਕੂਲਾਂ ਦੇ ਵਿੱਚ ਇਹਨਾਂ ਸਜ਼ਾਵਾਂ ਤੋਂ ਹੀ ਚੱਲਦਾ ਸੀ। ਮਿਲ ਜਾਂਦਾ। ਬਿਲਕੁਲ। ਰਾਣੀ ਜੀ, ਸਤਿ ਸ਼੍ਰੀ ਅਕਾਲ। ਰਾਣੀ ਜੀ, ਤੁਸੀਂ ਆਨ ਏਅਰ ਵਿੱਚ। ਹਾਂਜੀ, ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਮਸੂਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣ ਜੀ, ਕੀ ਹਾਲ ਚਾਲ ਹੈ? ਬਹੁਤ ਵਧੀਆ, ਚੜ੍ਹਦੀ ਕਲਾ। ਪਹਿਲਾਂ ਤਾਂ ਮੇਰਾ ਸਲੂਟ ਆ ਕਹਿੰਦੇ ਹੁੰਦੇ ਗਵਰਨਮੈਂਟ ਹਾਈ ਸਕੂਲ ਪ੍ਰਾਇਮਰੀ ਸਕੂਲ ਨੂੰ। ਜੀ, ਜੀ। ਕਿਉਂਕਿ ਉਹਨਾਂ ਸਕੂਲਾਂ ਦੇ ਪੜ੍ਹਿਓ ਬੱਚੇ ਅੱਜ ਕੱਲ ਦੇ ਯੂਨੀਵਰਸਿਟੀ ਦੇ ਬੱਚਿਆਂ ਨੂੰ ਪਰੇ ਕਰਦੇ ਆ। ਐਗਜ਼ੈਕਟਲੀ। ਹਾਂਜੀ, ਕਿਉਂਕਿ ਸਾਡੇ ਟੀਚਰਾਂ ਨੂੰ ਵੀ ਸਲਾਮ, ਕਿਉਂਕਿ ਇੰਨੇ ਸੋਹਣੇ ਤਰੀਕੇ ਦੇ ਨਾਲ ਉਹ ਸਾਨੂੰ ਪੜ੍ਹਾਉਂਦੇ ਹੁੰਦੇ ਸੀਗੇ। ਮੈਨੂੰ ਇੰਨਾ ਪਸੰਦ ਆਇਆ ਪ੍ਰੋਗਰਾਮ ਤੇ ਮੇਰਾ ਤੋਂ ਰਹਿ ਨਹੀਂ ਹੋਇਆ ਕਿ ਮੈਂ ਕਾਲ ਜ਼ਰੂਰ ਕਰਾਂ। ਹਾਂਜੀ, ਧੰਨਵਾਦ ਜੀ, ਧੰਨਵਾਦ ਜੀ। ਤੇ ਉਹਨਾਂ ਸਕੂਲਾਂ ਦੇ ਵਿੱਚ ਮੁੰਡੇ ਤਾਂ ਸ਼ਰਾਰਤਾਂ ਕਰਦੇ ਸੀਗੇ, ਪਰ ਅਸੀਂ ਕੁੜੀਆਂ ਵੀ ਬਹੁਤ ਸ਼ਰਾਰਤਾਂ ਕਰਦੀਆਂ ਹੁੰਦੀਆਂ ਸੀ। ਇੱਕ ਵਾਰੀ ਮੈਨੂੰ ਕਿੱਸਾ ਯਾਦ ਆ ਗਿਆ ਕਿ ਸਾਡੇ ਜਿਹੜਾ ਮੇਰਾ ਅਸਲੀ ਪਿੰਡ ਸੀਗਾ, ਕਿਉਂਕਿ ਸਕੂਲ ਸਾਡਾ ਜਿਹੜਾ ਹਾਈ ਸਕੂਲ ਸੀ ਉਹ ਦੂਜੇ ਪਿੰਡ ਤੇ ਉੱਥੇ ਕਬੱਡੀ ਦੇ ਮੈਚ ਲੱਗੇ ਸੀਗੇ ਪਹਿਲੀ ਵਾਰੀ। ਅਸੀਂ ਆਪਣੇ ਟੀਚਰ ਤੋਂ ਛੁੱਟੀ ਮੰਗੀ। ਅਸੀਂ ਕਿਹਾ ਵੀ ਮੈਚ ਕਬੱਡੀ ਦੇ ਮੈਚ ਲੱਗੇ ਹੋ ਆ, ਪਲੀਜ਼ ਸਾਨੂੰ ਛੁੱਟੀ ਦੇ ਦਿਓ। ਪਰ ਉਹਨਾਂ ਨੇ ਸਾਨੂੰ ਜਵਾਬ ਦੇ ਦਿੱਤਾ ਵੀ ਨਹੀਂ, ਏਦਾਂ ਕਹਿੰਦੇ ਅਸੀਂ ਕਬੱਡੀਆਂ ਦੇ ਮੈਚਾਂ ਲਈ ਛੁੱਟੀਆਂ ਨਹੀਂ ਦਿੰਦੇ। ਠੀਕ ਹੈ। ਫਿਰ ਅਸੀਂ ਵੀ ਕੀ ਕੀਤਾ ਵੀ ਜਦੋਂ ਸਾਡੀ ਪੀਟੀ ਕਲਾਸ ਲੱਗਦੀ ਹੁੰਦੀ ਸੀਗੀ ਗਰਾਊਂਡ ਦੇ ਵਿੱਚ, ਅਸੀਂ ਪਹਿਲਾਂ ਤਾਂ ਕੰਧ ਤੋਂ ਬਾਹਰ ਸਿੱਟੇ ਆਪਣੇ ਬੱਸ ਤੇ। ਫਿਰ ਅਸੀਂ ਜਿਹੜਾ ਕੰਧ ਦੇ ਵਿੱਚ ਹੋਲ ਮੁੰਡਿਆਂ ਨੇ ਕੀਤਾ, ਅਸੀਂ ਉਸ ਹੋਲ ਦੇ ਵਿੱਚ ਦੀ ਨਾ ਇੱਕ ਜਾਣੀ ਕਰਕੇ ਅਸੀਂ ਨਿਕਲੀਆਂ ਤੇ ਅਸੀਂ ਕਬੱਡੀ ਦੇ ਮੈਚ ਤੇ ਪਹੁੰਚ ਗਈਆਂ। ਅੱਛਾ। ਫਿਰ ਦੂਜੇ ਦਿਨ ਸਾਡੀ ਕਲਾਸ ਲੱਗੀ, ਜਿਹੜਾ ਸਾਡਾ ਹਿੰਦੀ ਵਾਲਾ ਮਾਸਟਰ ਜੀ ਸੀ ਨਾ, ਉਹ ਇੰਨੇ ਜ਼ਿਆਦਾ ਕੱਬੇ ਸੀ, ਉਹਨਾਂ ਨੇ ਸਾਨੂੰ ਧੁੱਪੇ ਖੜੀਆਂ ਕਰਕੇ ਸਾਡੇ ਹੱਥਾਂ ਤੇ ਸੋਟੀਆਂ ਮਾਰੀਆਂ। ਹਾਏ ਹਾਏ। ਦੇਖੋ ਨਾ, ਆਪਣੇ ਵੇਲੇ ਦੇ ਅਜ਼ੀਮ ਤਰੀਨ ਟੈਲੈਂਟ ਦੇ ਉੱਤੇ ਕਿੱਡੀ ਮਾਰ ਕੁਟਾਈ ਹੋਈ। ਨਿੰਦਿਆ ਕਰਨੇ ਦੀ ਅਸੀਂ ਦੀ। ਫਿਰ ਇੱਕ ਹੋਰ ਵਧੀਆ ਕਿੱਸਾ ਸੁਣੋ ਬਈ। ਸਾਡੇ ਸਕੂਲ ਦੇ ਲਾਗੇ ਜਿਹੜੇ ਗੱਡੀਆਂ ਵਾਲੇ ਹੁੰਦੇ ਸੀਗੇ ਨਾ, ਉਹ ਉਤਰਿਓ ਸੀਗੇ ਤਾਂ ਉਹਨਾਂ ਦਾ ਬੁੜਾ ਮਰ ਗਿਆ। ਅੱਛਾ। ਸਾਨੂੰ ਕਿਸੇ ਨੇ ਦੱਸਿਆ ਵੀ ਉਹ ਆਪਣੇ ਬੁੜੇ ਨੂੰ ਸੋਨੇ ਦੀ ਪੌੜੀ ਚੜਾਉਂਦੇ ਆ। ਤੁਹਾਡਾ ਭਲਾ ਹੋਵੇ। ਤੇ ਸਾਨੂੰ ਪਤਾ ਨਹੀਂ ਸੀ। ਅਸੀਂ ਕਿਹਾ ਹੈ ਐਡੀ ਵੱਡੀ ਸੋਨੇ ਦੀ ਪੌੜੀ ਕਿੱਦਾਂ ਬਣਾਉਂਦੇ ਹੋਣਗੇ, ਵੀ ਅਸੀਂ ਤਾਂ ਦੇਖਣ ਜਾਣਾ ਹਨਾ। ਤੇ ਅਸੀਂ ਉਦਣ ਵੀ ਗਲਤੀ ਕੀਤੀ ਤੇ ਅਸੀਂ 3-4 ਕੁੜੀਆਂ ਬੁੜਾ ਦੇਖਣ ਦੌੜ ਗਈਆਂ। ਅੱਛਾ। ਜਦ ਦੌੜ ਗਈਆਂ ਤੇ ਉਹਦਾ ਪਤਾ ਲੱਗ ਗਿਆ। ਉਦੋਂ ਬਾਅਦ ਸਾਡੀ ਸੀਗੀ ਪੰਜਾਬੀ ਦੀ ਕਲਾਸ, ਤੇ ਜਿਹੜੇ ਸਾਡੇ ਗਿਆਨੀ ਮਾਸਟਰ ਸੀ ਉਹ ਵੀ ਬਹੁਤ ਜ਼ਿਆਦਾ ਸਖਤ ਸੁਭਾਅ ਦੇ ਸੀਗੇ। ਤਾਂ ਫਿਰ ਅਸੀਂ ਉਹਨਾਂ ਕੋਲੋਂ ਫੜ ਹੋਈਆਂ। ਫਿਰ ਉਹਨਾਂ ਨੇ ਕਿਹਾ ਬਈ ਮੈਂ ਤੁਹਾਨੂੰ ਆ ਜਾਓ ਦੱਸਦਾ ਵੀ ਸੋਨੇ ਦੀ ਪੌੜੀ ਬੁੜਾ ਕਿੱਦਾਂ ਚੜਾਈ। ਅੱਛਾ। ਫਿਰ ਉਹਨਾਂ ਨੇ ਜਿਹੜੇ ਉੱਥੇ ਨਾ ਡਰਾਈ ਫਰੂਟ ਵੰਡਿਆ, ਮਖਾਣੇ, ਤੇ ਅਸੀਂ ਉਹ ਕਹਿੰਦੇ ਕੀ ਲੈ ਕੇ ਆਈਆਂ ਉੱਥੋਂ। ਅਸੀਂ ਸਾਰੀਆਂ ਨੇ ਏਦਾਂ ਮੁੱਠਾਂ ਖੋਲ ਦਿੱਤੀਆਂ ਬਈ ਯਾਰ। ਸਹੀ ਹੈ। ਫਿਰ ਉਹਨਾਂ ਦਾ ਹਾਸਾ ਨਿਕਲ ਗਿਆ ਤੇ ਉਹ ਕਹਿੰਦੇ ਜਾਓ ਕਮਲੀਆਂ ਜਿਹੀਆਂ ਬਹਿ ਜਾਓ, ਖਬਰਦਾਰ ਜੇ ਮੁੜ ਕੇ ਗਈਆਂ। ਤੇ ਉਹ ਸਕੂਲ ਦੇ ਦਿਨ ਵਾਕਈ, ਜਦੋਂ ਹੁਣ ਮੈਂ ਕਈ ਵਾਰੀ ਵੀ ਏਦਾਂ ਬੈਠੀ ਦਾ ਤਾਂ ਬੜਾ ਕਹਿੰਦੇ ਹੁੰਦੇ ਆ ਵੀ ਯਾਦ ਆਉਂਦੀਆਂ ਉਹ ਗੱਲਾਂ। ਕਿਉਂਕਿ ਉਹ ਜਿਹੜਾ ਸਾਡਾ ਸਕੂਲ ਸੀ, ਸਾਡੇ ਟੀਚਰ ਸੀਗੇ, ਉਹਨਾਂ ਨੇ ਸਾਨੂੰ ਸਾਡੇ ਮਾਂ-ਬਾਪ ਨਾਲੋਂ ਜ਼ਿਆਦਾ ਸੋਹਣੇ ਤਰੀਕੇ ਦੇ ਨਾਲ ਸਾਨੂੰ ਇੱਕ ਕਿਸਮ ਦਾ ਕਹਿੰਦੇ ਹੁੰਦੇ ਪੜ੍ਹਾਇਆ ਨਹੀਂ, ਨਾਲ ਪਾਲ ਕੇ ਵੱਡੇ ਵੀ ਕੀਤਾ। ਇਸ ਤਰ੍ਹਾਂ ਹੀ। ਹਾਂਜੀ। ਤੇ ਬਹੁਤ ਬਹੁਤ ਧੰਨਵਾਦ ਜੀ, ਤੁਸੀਂ ਮੈਨੂੰ ਟਾਈਮ ਦਿੱਤਾ। ਬਸ ਇਹੀ ਮੈਂ ਆਪਣਾ ਕਿੱਸਾ ਤੁਹਾਡੇ ਨਾਲ ਸ਼ੇਅਰ ਕਰਨਾ। ਜੀ ਧੰਨਵਾਦ ਤੁਹਾਡਾ। ਸ਼ਾਮ ਨੂੰ ਫਿਰ ਮੁਲਾਕਾਤ ਹੁੰਦੀ ਤੁਹਾਡੇ ਨਾਲ। ਜੀ। ਅੱਛਾ, ਇੱਕ ਗੱਲ ਤੁਹਾਨੂੰ ਮੈਂ ਹੋਰ ਦੱਸਦਾ ਮਲੀ ਸਾਹਿਬ। ਆਪਣੇ ਨਾ ਜਦੋਂ ਸਾਡੇ ਪੰਜਾਬ ਦੇ ਵਿੱਚ ਨਾ, ਆਪਣੇ ਪੰਜਾਬ ਦੇ ਵਿੱਚ, ਸਾਡਾ ਪੰਜਾਬ ਲਫ਼ਜ਼ ਕਹਿ ਬੈਠੇ, ਝੋਨਾ ਲੱਗਦਾ ਨਾ ਮਈ ਦੇ ਵਿੱਚ, ਜੇਠ ਹਾੜ ਦਾ ਟਾਈਮ ਹੁੰਦਾ ਉਦੋਂ। ਉਦੋਂ ਲੱਗ ਰਹੀਆਂ। ਹਾਂਜੀ। ਉਦੋਂ ਲੜਾਈਆਂ ਹੋਣੀਆਂ ਲੋਕਾਂ ਦੇ ਵਿੱਚ, ਆਮ ਸੁਭਾਵਿਕ ਜੀ ਗੱਲ ਹੈ। ਉਦੋਂ ਛੁੱਟੀਆਂ ਹੋਣੀਆਂ ਹੁੰਦੀਆਂ ਸਕੂਲਾਂ ਦੇ ਵਿੱਚ। ਇਸ ਤਰ੍ਹਾਂ ਹੀ।
ਉਧਰੋਂ ਝੋਨਾ ਲੱਗਣ ਲੱਗ ਪੈਂਦਾ ਤੇ ਉਧਰੋਂ ਜੂਨ ਦੀਆਂ ਛੁੱਟੀਆਂ ਹੋ ਜਾਂਦੀਆਂ ਬੱਚਿਆਂ ਬਿਲਕੁਲ ਦੀਆਂ। ਐਵੇਂ ਹੀ। ਇੱਕ ਵਾਰੀ ਕੀ ਹੋਇਆ 9ਵੀਂ ਜਮਾਤ ਦੇ ਵਿੱਚ ਅਸੀਂ ਪੜ੍ਹਦੇ ਸੀ ਤੇ ਇੱਕ ਬੱਚੇ ਦੇ ਗੁਆਂਢੀ ਲੜ ਪਏ ਪਾਣੀ ਪਿੱਛੇ, ਅੱਛਾ। ਵੀ ਉਹਨਾਂ ਦੀ ਆਪਸੀ ਕਹਾ ਸੁਣੀ ਹੋ ਗਈ। ਹੂੰ। ਉਹ ਕਿਸੇ ਨੇ ਉਹਨੂੰ ਡਰਾਤਾ ਵੀ ਤੁਹਾਡਾ ਮੁੰਡਾ ਸੀਗਾ ਭਾਈ ਲੜਾਈ ਦੇ ਵਿੱਚ ਹੱਥ ਨੇ ਜੇ, ਤੇ ਘਰੇ ਆ ਕੇ ਕਿਸੇ ਨੇ ਕਹਿ ਦਿੱਤਾ ਤੇ ਵੀ ਇਹ ਤੋਂ ਪੁਲਿਸ ਕਰੂਗੀ ਪੁੱਛ ਪੜਤਾਲ ਤੇ ਤੁਸੀਂ ਇਹਨੂੰ ਆਸੇ-ਪਾਸੇ ਕਰ ਦਿਓ ਕਿਤੇ। ਠੀਕ ਹੈ। ਉਹ ਵਿਚਾਰਾ ਮਾਤੜ ਸੀਗਾ, ਉਹ ਵੀ ਡਰ ਗਏ, ਚਲੋ ਵੀ ਯਾਰ ਇਹ ਜਵਾਕ ਦਾ ਕਿਤੇ ਨਾਂ ਨੂੰ ਨਾ ਆ ਜੇ ਸਾਡੇ ਦਾ ਪਰਚੇ ਦੇ ਵਿੱਚ, ਤੇ ਉਹਨਾਂ ਨੇ ਆਸੇ-ਪਾਸੇ ਕਰਤਾ। ਉਹ ਅਗਲੇ ਦਿਨ ਉਹਦੀ ਗੈਰ ਹਾਜ਼ਰੀ ਜ਼ਾਹਰ ਹੋ ਦੀ ਗੱਲ ਗਈ। ਆ, ਹਾਂਜੀ ਹੋ ਗਈ। ਉਹ ਜਦੋਂ ਉਸ ਤੋਂ ਅਗਲੇ ਦਿਨ ਆਇਆ, ਹੁਣ ਉਹਨਾਂ ਦਾ ਤਾਂ ਥਾਣੇ ਚੱਲ ਗਿਆ ਕੰਮ ਤੇ ਉਹ ਤਾਂ ਨਿਬੜ ਤਿਬੜ ਗਿਆ ਅਗਲੇ ਦਿਨ, ਚਲੋ ਰਾਜੀਨਾਮਾ ਹੋ ਗਿਆ ਸਾਰਾ ਕੁਛ। ਉਹ ਅਗਲੇ ਦਿਨ ਮਾਸਟਰਾਂ ਨੇ ਪੁੱਛ ਲਿਆ ਪਹਿਲੇ ਪੀਰੀਅਡ ਦੇ ਵਿੱਚ ਹੀ, ਪ੍ਰਾਰਥਨਾ ਤੋਂ ਬਾਅਦ ਹੀ, ਹਾਂ ਵੀ ਤੂੰ ਨਹੀਂ ਆਇਆ ਕੱਲ? ਉਹ ਕਹਿੰਦਾ ਜੀ ਸਾਡੇ ਗੁਆਂਢੀ ਲੜ ਪਏ। ਉਹ ਕਹਿੰਦਾ ਗੁਆਂਢੀ? ਮਾਸਟਰ ਕਹਿੰਦਾ ਗੁਆਂਢੀ। ਮਾਸਟਰ ਹਾਜ਼ਰ ਜਵਾਬ ਬਹੁਤ ਹੁੰਦੇ ਤੁਹਾਨੂੰ ਪਤਾ। ਜ਼ਾਹਰ ਹੈ। ਉਹ ਕਹਿੰਦਾ ਮਾਸਟਰ ਕਹਿੰਦੇ ਗੁਆਂਢੀ ਲੜ ਪਏ, ਤੂੰ ਰਾਜੀਨਾਮਾ ਕਰਾਉਣ ਗਿਆ ਸੀ ਉੱਥੇ? ਉਹ ਵਿਚਾਰੇ ਦੇ ਕੰਨ ਫੜਾ ਲਏ, ਤੇ ਉਹ ਜਦੋਂ ਕੰਨ ਫੜਾ ਲਏ, ਅੱਧਾ ਪੀਰੀਅਡ ਲੰਘਿਆ 30-35 ਮਿੰਟ, ਉਹ ਬੁਰੇ ਹਾਲ ਹੋ ਗਿਆ ਉਹਦਾ, ਕਿਉਂਕਿ ਵੈਸੇ ਹੀ ਬੰਦਾ ਸਵੇਰੇ ਤੁਹਾਨੂੰ ਪਤਾ ਰੋਟੀਆਂ ਦਾ ਰੱਜਿਆ ਹੁੰਦਾ, ਨੇਸਤੀ ਤਾਂ ਅੰਨ ਦੀ ਵੈਸੇ ਹੀ ਪਈ ਹੁੰਦੀ ਹੈ। ਤੇ ਉਹ ਬਾਅਦ ਦੇ ਵਿੱਚ ਕਹਿੰਦਾ ਵੀ ਹੁਣ ਦੱਸ ਕੀ ਹੋਇਆ? ਉਹ ਕਹਿੰਦਾ ਜੀ ਆਹ ਗੱਲ ਹੋਈ ਸੀ। ਉਹ ਕਹਿੰਦਾ ਤੂੰ ਪਹਿਲਾਂ ਦੱਸ ਦਿੰਦਾ, ਮੈਨੂੰ ਘਰਦਿਆਂ ਨੇ ਤੋਰਤਾ। ਪਹਿਲਾਂ ਸੁਣਦੇ ਤੇ ਸਹੀ। ਪਹਿਲਾਂ ਸੁਣਦੇ ਕਿੱਥੇ ਸੀ ਮਾਸਟਰ, ਹੈ ਨਾ। ਸੋ ਇਸ ਤਰ੍ਹਾਂ ਦੇ ਟੀਚਰ ਸੀਗੇ, ਪਰ ਵੈਸੇ ਕਈ ਟੀਚਰ ਮੱਲੀ ਸਾਹਿਬ ਇੰਨੇ ਵੀ ਚੰਗੇ ਸੀਗੇ, ਉਹ ਗਰੀਬ ਬੱਚਿਆਂ ਦੀ ਮਦਦ ਵੀ ਕਰਦੇ ਸੀ। ਜੀ ਐਗਜ਼ੈਕਟ, ਮਦਦਗਾਰ ਲੋਕ ਸੀ, ਹਾਂਜੀ। ਇਖਲਾਕੀ ਟੀਚਰ ਸੀਗੇ, ਤਹਿਜ਼ੀਬ ਵਾਲੇ ਸੀ, ਸਲੀਕੇਦਾਰ ਵੀ ਸੀਗੇ। ਬਾਕੀ ਫਿਰ ਇਹ ਤਾਂ ਹੁੰਦਾ ਸੀਗਾ ਵੀ ਟੀਚਰ ਨਹੀਂ ਸੀ ਹੁੰਦਾ, ਥਾਣੇਦਾਰ ਜ਼ਰੂਰ ਹੁੰਦਾ। ਐਗਜ਼ੈਕਟਲੀ। ਔਰ ਇਹ ਜਿਹੜੇ ਦਰਦ ਦਿਲ ਰੱਖਣ ਵਾਲੇ ਟੀਚਰ ਸਨ, ਇਹ ਅੱਜ ਵੀ ਸਾਡੇ ਸਮਾਜ 'ਚ, ਸਾਡੇ ਪੰਜਾਬ ਦੇ ਵਿੱਚ ਮੌਜੂਦ ਨੇ। ਅੱਜ ਵੀ ਹੈ ਜਿਹੜਾ ਉਹ ਨਜ਼ਰ ਰੱਖੀ ਜਾਂਦੀ, ਕਿਹੜਾ ਬੱਚਾ ਮਾੜੇ ਘਰ ਦਾ ਹੈ, ਪੜ੍ਹਾਈ 'ਚ ਚੰਗਾ ਆ, ਕਿਤੇ ਇਹ ਕਿਸੇ ਵਸੀਲੇ ਕਾਰਨ ਸਕੂਲ ਨਾ ਛੱਡ ਦਿੰਦੇ। ਹਾਂਜੀ ਹਾਂਜੀ, ਉਹਦੇ ਪੜ੍ਹਾਉਣ ਦੇ ਵਿੱਚ ਕਈ ਵਾਰ ਚੁੱਪ ਚਪੀਤਿਆਂ ਮਦਦ ਕੀਤੀ ਹੁੰਦੀ। ਸਰਕਾਰੀ ਫੀਸ ਕੋਈ ਹੈ, ਮਾਪਿਆਂ ਨੇ ਜੋ ਘੱਲ ਦਿੱਤਾ ਠੀਕ ਹੈ, ਬਾਕੀ ਸਾਰਿਆਂ ਕਿਤੇ 2-2 4-4 ਆਪਣੇ ਪੱਲਿਓਂ ਵੀ ਪਾ ਕੇ ਤੇ ਉਹ ਫੀਸ ਉਹਦੀ ਜਮ੍ਹਾਂ ਕਰਾ ਦਿੱਤੀ ਹੁੰਦੀ ਹੈ। ਉਹ ਸਰਕਾਰੀ ਜਿਹੜਾ ਫੰਡ ਇੱਕ ਲੱਗਾ ਹੁੰਦਾ ਹੈ, ਫੀਸ ਦੇ ਵਿੱਚੋਂ ਚਵਾਨੀ ਬਚਦੀ ਹੈ, ਉਹਦੇ ਉਹ ਜਿਹੜੇ ਪੈਸੇ ਹੁੰਦੇ ਨੇ ਉਹਨਾਂ ਦੇ ਨਾਲ ਵੀ ਉਹ ਫੀਸ ਆ ਜਿਹੜੀ ਉਹ ਕਿਸੇ ਗਰੀਬ ਬੱਚੇ ਦੀ ਦੇ ਦਿੱਤੀ ਜਾਂਦੀ ਹੁੰਦੀ ਹੈ। ਸੋ ਇਹ ਮਾਮਲੇ ਨੇ ਜਿਹੜੇ ਇਹ ਵਾਕਈ ਹੈ, ਔਰ ਇਹ ਟੀਚਰ ਦੀ ਬਸੀਰਤ ਦਾ, ਸੋਚ ਦਾ, ਚੰਗੇ ਅਮਲ ਦਾ ਪਤਾ ਦਿੰਦੇ। ਜੀ ਜੀ। ਬੂਟਾ ਸਿੰਘ ਜੀ, ਸਤਿ ਸ਼੍ਰੀ ਅਕਾਲ ਬੂਟਾ ਸਿੰਘ ਜੀ, ਤੁਸੀਂ ਆਉਣੇ ਰਹੋ ਜੀ। ਹਾਂਜੀ ਪ੍ਰਵੀਨ ਜੀ ਤੇ ਦੂਜੇ ਮਸੂਦ ਮੱਲੀ ਜੀ, ਪੰਜਾਬੀ ਰੇਡੀਓ ਦੇ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਜੀ। ਅੱਛਾ ਜੀ, ਗੱਲ ਇਹ ਆਂਦੇ ਹੁੰਦੇ ਆ ਵੀ ਭਾਈ ਜਿਨ੍ਹਾਂ ਨੇ ਉਸਤਾਦਾਂ ਦੀਆਂ ਮਾਰਾਂ ਖਾਧੀਆਂ ਨਾ, ਉਹ ਕਿਸੇ ਵੀ ਮੈਦਾਨ ਵਿੱਚ ਜਾਂਦੇ ਨੇ, ਕਦੇ ਹਾਰਦੇ ਨਹੀਂ, ਕਦੇ ਨਹੀਂ ਉਹਨਾਂ ਨੂੰ ਕਿਸੇ ਵੀ ਔਕੜ ਆਉਂਦੀ, ਕਿਤੇ ਮੁਸ਼ਕਲ ਨਹੀਂ ਆਉਂਦੀ। ਤੇ ਜਿਹੜੇ ਮੇਰੇ ਵਰਗੇ ਨਿਕੰਮੇ ਹੁੰਦੇ ਨਾ, ਪੜ੍ਹਨ ਤੋਂ ਡਰਦੇ ਹੁੰਦੇ ਸੀ, ਤੇ ਮਾਸਟਰਾਂ ਨੇ ਉਦੋਂ ਤਣੋ ਮਨੋ ਜ਼ੋਰ ਲਾਉਂਦੇ ਵੀ ਇਹ ਚੱਲ ਪੜ੍ਹ ਲੈ ਮਾੜਾ ਮੋਟਾ, ਕੋ ਨਾ ਕੋ ਹੋਰ ਨਹੀਂ ਤਾਂ ਕੋਈ ਇੱਥੇ ਨਿੱਕਾ ਮੋਟਾ ਕੋਈ ਚਪੜਾਸੀ ਲੱਗ ਜੂਗਾ, ਕੋਈ ਹੋਰ ਲੱਗ ਜੂ, ਹਨਾ। ਬਿਜਲੀ ਖਿੱਚਣ ਵਾਲੇ ਖੰਭੇ ਖਿੱਚਣ ਵਾਲੇ ਜਾਂਦੇ ਲੱਗ ਜੂ, ਖੰਭੇ ਖਿੱਚਣ ਵਾਲੇ ਬਿਜਲੀ ਜੀ ਰੱਖ ਲੈਂਦੇ ਹੁੰਦੇ ਹਨਾ। ਹਾਂਜੀ, ਹੁਣ ਤਾਂ ਲੈਂਡਮੈਨ ਹੀ ਬਣ ਗਏ ਜੀ ਉਹ ਸਾਡੇ, ਤਾਂ ਉਹੀ ਆ ਸਕਣੀ ਜਿਹੜੇ ਨਿਕੰਮੇ ਸੀ, ਤੇ ਉਹਨਾਂ ਨੂੰ ਕਹਿਣਾ ਪੈਂਦਾ ਯਾਰ ਤਾਂ ਕਰ ਜਾ। ਉਹ ਆਖਣੇ ਭਾਈ ਹੁਣ ਤੂੰ ਉਹ ਵੇਲੇ ਯਾਦ ਕਰ, ਉਦੋਂ ਵਾਲੇ ਸਾਨੂੰ ਟੀਚਰਾਂ ਕਰਦੇ ਹੁੰਦੇ ਸੀ। ਤੇ ਗੱਲ ਇਹ ਆ ਜੀ ਵੀ ਕਿਉਂ ਕਰਦੇ ਕਰਾਉਂਦੇ ਨਾ, ਤੇ ਭਾਈ ਜਿਵੇਂ ਹੁਣ ਇਹ ਦੱਸ ਕੇ ਗਏ ਆ, ਤੇ ਸਾਡੇ ਨਾ ਸਕੂਲ ਸੀ ਰਾਹ ਦੇ ਨਾਲ ਦੀ, ਉਹ ਮੀਆਂ ਦੀ ਆਈ ਜਨ, ਤੇ ਉਹਨਾਂ ਘੁੱਟ ਪੀਤੀ ਹੁੰਦੀ ਆ, ਤੇ ਕਈ ਤਾਂ ਬੰਦੇ ਸ਼ਰਾਰਤੀ ਹੁੰਦੇ, ਤੇ ਕਈ ਵਿੱਚ ਉਹ ਜਿਹੇ ਹੁੰਦੇ ਨਾ, ਤੇ ਉਹ ਘੁੱਟ ਪੀਤੀ ਜਦੋਂ ਮੱਲੀ ਜੀ ਹੱਸਦੇ ਆ, ਮੈਂ ਤਾਂ ਗੱਲ ਸੱਚੀ ਕਰਨੀ ਆ। ਮੈਨੂੰ ਤਾਂ ਇੱਕੋ ਘਰ ਸੀ ਉਦੋਂ ਸਾਡੇ ਪਿੰਡ ਰਹਿ ਗਏ ਹਨਾ, ਉਹਨਾਂ ਦਾ ਜਗਦੀ ਉਹ ਕੰਮਾਂ ਕਾਰਾਂ ਦੇ ਵਿੱਚ ਸਾਥ ਦਿੰਦੇ, ਤੇ ਉਹਨਾਂ ਦਾ ਮਾਨ ਸਤਿਕਾਰ ਸੀਗਾ, ਜਿਹੜੀ ਜਿਨ੍ਹਾਂ ਦੀ ਕੁੜੀ ਦਾ ਵਿਆਹ ਸੀਗਾ, ਤੇ ਜਿਹੜੀ ਜਾਨਾ ਸੀ ਨਾ, ਉਹ ਭੈਣ ਜੀ ਭਰਾਈ ਜਾਣ, ਤੇ ਅਸੀਂ ਉਦੋਂ ਸੀਗੇ 4ਵੀਂ-5ਵੀਂ ਦੇ ਵਿੱਚ, ਤੇ ਉਹ ਕਰਦੇ ਊੜਾ ਊਠ ਐ ਕਰਦੇ ਕਰਾਉਂਦੇ ਨਾ, ਤੇ ਉਹ ਟੀਚਰਾਂ ਹੀ ਕਰ ਲਾ ਪਏ। ਉਹ ਭੈਣ ਜੀ ਆਂਦੇ ਵੀ ਜਾਓ ਭਾਈ ਤੁਸੀਂ ਨਹੀਂ, ਤੇ ਫਿਰ ਸਾਨੂੰ ਘੱਲਤਾ ਵੀ ਭਾਈ ਵੱਡੇ ਮੁੰਡਿਆਂ ਨੂੰ ਤੇ ਮਾਸਟਰਾਂ ਨੂੰ ਦੱਸੋ ਵੀ ਇੱਧਰ ਨਾ ਐ ਕਰਕੇ ਹੈਗੇ ਸ਼ਰਾਰਤੀ ਜੇ 2-3 ਫਿਰਦੇ ਹਨਾ। ਤੇ ਅਸੀਂ ਗਏ ਤੇ ਉਹ ਭੱਜ ਤੁਰੇ ਕੀ ਫਿਰ ਫੜ ਲਏ। ਇੱਕ ਬਜ਼ੁਰਗ ਨਾ ਸ਼ਾਮ ਨੂੰ ਉੱਥੇ ਬਾਗ ਹੁੰਦਾ ਸੀ ਨੇੜੇ ਜੇ, ਤੇ ਉੱਧਰ ਜਾਂਦਾ ਹੁੰਦਾ ਮੈਦਾਨ, ਤੇ ਉਹਦੇ ਕੋਲ ਖੁੰਡਾ ਹੁੰਦਾ ਸੀ ਤਕੜਾ, ਤੇ ਤਕੜਾ ਹੁੰਦਾ ਸੀ ਉਹਦੇ ਕੋਲ ਗੜਵੀ ਜੀ ਰੱਖੀ। ਅੱਛਾ। ਉਹ ਭਾਈ ਕੁਦਰਤੀ ਉਹ ਵੀ ਜਦੋਂ ਫੜ ਲੈਂਦੇ ਨਾ, ਤੇ ਆ ਕੇ ਜਦੋਂ ਕਿਹਾ ਵੀ ਪੁੱਛਿਆ ਦੱਸੋ ਭਾਈ ਕੀ ਗੱਲ ਆ, ਤੇ ਉਹ ਤਾਂ ਭਾਈ ਆਣੇ ਨਾ ਗੱਲ ਕਰਨ ਦੀ ਵੇ ਘੁੱਟ ਲੱਗੀ, ਜਦੋਂ ਰਾਦੇ ਹੋਣ ਨਾ ਤੇ ਛਿੱਤਰ ਖਾਣ ਦੇ, ਫਿਰ ਉਹ ਮੱਲੋ ਮੱਲੀ ਗੱਲ ਨਿਕਲਦੀ, ਆਂਦੇ ਲਾ ਦਿਆਂਗੇ ਮੰਦਰਾਂ ਮਸੀਤਾਂ ਨੂੰ ਅੱਗ। ਅੱਛਾ। ਤੇ ਭਾਈ ਫਿਰ ਜਿਹਨੇ ਕਿਤੇ ਕੁੱਤੇ ਦੇ ਡੰਡਾ ਵੀ ਨਾ ਮਾਰਿਆ ਸੀ, ਉਹਨੇ ਵੀ ਡੰਡਾ ਥੱਲੇ ਜੀਭ ਲੈ ਕੇ, ਜਿਹੜਾ ਮੇਰੇ ਵਰਗੇ ਨਿੱਕੇ ਇਹਨਾਂ ਦੇ ਬੁੜਕ ਕੇ ਠੋਕੀਆਂ।
ਜਦੋਂ ਉਹ ਠੋਕੀਆਂ ਤੇ ਪਤਾ ਲੱਗ ਗਿਆ ਉਹਨਾਂ ਨੂੰ ਇੱਕ ਕਾਚੂ ਜਿਹਾ ਆਈਗਾ ਤੇ ਦੋ ਖੁੰਡੇ ਜੇ ਠੋਕੇ ਉਹਨਾਂ ਦੇ ਹਨਾ ਪੋਲੇ ਕਰਕੇ ਵੀ ਚਲੋ ਕੀ ਐਵੇਂ ਹਨਾ। ਤੇ ਮੁੜ ਕੇ ਉਹ ਵਿਚਾਰੀ ਆ ਗਈ ਜਿਹੜੀ ਸਾਡੇ ਪਿੰਡ ਸੀਗੀ ਤੇ ਜਿਹਦੀ ਕੁੜੀ ਦਾ ਵਿਆਹ ਸੀ ਹਨਾ। ਤੇ ਫਿਰ ਉਹ ਆਂਦੇ ਵੀ ਤੇਰੇ ਕਰਕੇ ਅੱਜ ਅਸੀਂ ਛੱਡ ਦਿੰਦੇ ਆ ਤੇ ਨਹੀਂ ਅੱਜ ਇਹਨਾਂ ਨੂੰ ਨਾ ਮੰਦਰਾਂ ਮਸੀਤਾਂ ਅਸੀਂ ਵਿਖਾਉਣਾ ਸੀ ਹੱਥ। ਕਈ ਵਾਰੀ ਨਾ ਜਾਣ ਕੇ ਇਹੋ ਜਿਹੇ ਵੀ ਕੰਮ ਕਰਦੇ ਸੀ ਬਥੇਰੇ। ਇੱਕ ਵਾਰੀ ਅਸੀਂ ਨਾ ਅੱਧੀ ਛੁੱਟੀ ਹੁੰਦੀ ਸੀਗੀ ਤੇ ਰੋਟੀ ਖਾਣ ਜਾਂਦੇ ਹੁੰਦੇ ਸੀਗੇ, ਜਿਹੜੇ ਥੋੜਾ ਜਿਹਾ ਬਾਹਰ ਨਾਲ ਚੱਲ ਯਾਰ ਨਾਲੇ ਕਿਤਾਬ ਤੂੰ ਨਾ ਚੱਕ ਲਿਆਵਾਂਗੇ, 8ਵੀਂ 9ਵੀਂ ਦੀ ਗੱਲ ਸੀ। ਰੋਟੀ ਛੱਡ ਆਉਣੀ ਆ ਤੇ ਬਾਕੀ ਜਿਹੜਾ ਸਕੂਲ ਰਹਿ ਜਾਣਾ ਉਹ ਕਿਤਾਬਾਂ ਸਿਰਫ ਲਿਆਉਣੀਆਂ, ਬਾਕੀ ਘਰ ਛੱਡ ਆਉਣੀ। ਹਾਂਜੀ ਜਿਹੜੇ ਦੂਜੇ ਪੀਰੀਅਡਾਂ ਦੀਆਂ ਆਉਣੀਆਂ ਖੀਰ ਲੈਣੀਆਂ ਉਹ ਫਿਰ ਬਾਅਦ ਚ ਲੈ ਆਉਣੀਆਂ ਹਨਾ। ਤੇ ਉਹ ਕਰਦੇ ਕਰਾਉਂਦੇ ਤੇ ਸਾਡੇ ਕਲਾਸ ਵਾਲੇ ਸੀਗੇ ਤੇ ਉਹ ਮੁੰਡੇ ਸੀਗੇ 2-1 ਤੇ ਅਸੀਂ ਕਬੱਡੀ ਗੁੱਡੀ ਵੀ ਖੇਡਦੇ ਹੁੰਦੇ ਸੀ ਮਾੜਾ ਮੋਟਾ। ਤੇ ਭਾਈ ਚਲੋ ਕਰਦੇ ਸੀ ਐਕਸਰਸਾਈਜ਼, ਪੱਠੇ ਪੁੱਠੇ ਹੱਥੀ ਕੁਤਰਦੇ ਹਨਾ। ਤੇ ਉਹ ਭਰਾਵਾ ਤੁਰਿਆ ਆਉਂਦਾ ਨਾ, ਅਸੀਂ 2-3 ਜਣੇ ਤੁਰੇ ਗਿਆ ਨਾਲ, ਮੈਨੂੰ ਨਾ ਆ ਕੇ ਤੂੰ ਦੇਖ ਕੇ ਵਿਖਾ ਖਬਲਾਂ ਦੀ। ਤੇ ਉਦੋਂ ਉਮਰ ਹੀ ਹੈ ਜੀ, ਉਦੋਂ ਪਤਾ ਨਹੀਂ ਵੀ 7 ਵਜੂ ਜਾਂ 9 ਵਜੂ ਜਾਂ ਕੀ ਆ ਯਾਰ, ਕੋਈ ਨਹੀਂ ਹਨਾ। ਉਹਨੇ ਤਾਂ ਜਦੋਂ ਕਿਹਾ ਮੈਨੂੰ ਦੇਖ ਕੇ ਵਿਖਾ ਤੇ ਮੈਂ ਦਾਈ ਲੱਤ ਚਲਾ ਤੇ ਪੁੱਠਾ ਕਰਕੇ ਠੋਕਿਆ ਤੇ ਉਹਦਾ ਝੱਗਾ ਜਿਹਾ ਲਿਬੜ ਗਿਆ ਤੇ ਆ ਗਏ ਰੋਂਦਾ ਜਾਵੇ। ਤੇ ਸਕੂਲ ਚ ਆ ਗਏ ਨਾ ਤੇ ਮਾਸਟਰ ਸਾਡੇ ਪਿੰਡ ਦੇ ਹੀ ਸੀਗੇ ਤੇ ਮੁੜ ਕੇ ਉਹਨਾਂ ਕੋਲੇ ਸ਼ਿਕਾਇਤ ਲਾਤੀ। ਆਖੇ ਜੀ ਮੈਨੂੰ ਨਾ ਆਖੇ ਇਹਨੇ ਆਖੇ ਡੇਗਤਾ ਤੇ ਮੇਰੇ ਲੀੜੇ ਲਿਬੜ ਗਏ ਤੇ ਹੁਣ ਮੈਨੂੰ ਆਇਆ ਨਾ। ਉਹ ਮਾਸਟਰ ਜੀ ਨੇ ਮੈਨੂੰ ਪੁੱਛਿਆ, ਮੈਨੂੰ ਆਖੇ ਵੀ ਹਾਂ ਭਾਈ ਦੱਸ ਤੂੰ ਕਿਉਂ ਇਹਨੂੰ ਡੇਗਿਆ, ਕੀ ਗੱਲ ਹੋਈ? ਜੀ ਇਹ ਅਸੀਂ ਤੁਰੇ ਆਉਂਦੇ ਇਕੱਠੇ ਖੇਡਦੇ ਤੇ ਗਲੀ ਦੇ ਵਿੱਚ ਤੇ ਇਹ ਮੈਨੂੰ ਆਂਦਾ ਨਾ ਤੂੰ ਬਾਹਲਾ ਆਖੇ ਬਣਿਆ ਫਿਰਦਾ ਤੇ ਮੈਨੂੰ ਡੇਗ ਕੇ ਵਿਖਾ। ਤੇ ਮੈਂ ਭਾਈ ਲੱਤ ਹੀ ਤੇ ਪੁੱਠਾ ਕਰਕੇ ਠੋਕਿਆ ਹੈ। ਉਹਨੇ ਰੋਂਦਾ ਮਾਸਟਰ ਤੇ ਮੇਰੇ ਤਾਂ 1 ਲਾਈ ਪੋਲੀ ਜੀ ਤੇ ਉਹਨੇ 2 ਕਿ 3 ਲਾਈਆਂ ਉਹਦੇ ਗਾਵਾਂ ਤੇ ਜੱਟ ਨਾਲ ਪੰਗਾ ਲਵਣੇਗਾ ਜੀ। ਠੀਕ ਹੈ ਜੀ, ਵਾਹ 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 ਵਾਹ, ਸੋਹਣੀਆਂ ਯਾਦਾਂ ਜੀ। ਥੈਂਕ ਯੂ ਜੀ, ਜਿਉਂਦੇ ਰਹੋ, ਵਧੀਆ ਪ੍ਰੋਗਰਾਮ ਆ। ਮੈਂ ਕਿਹਾ ਚਲੋ ਗੱਲਾਂ ਬਾਤਾਂ ਸੁਣੀਏ। ਤੇ ਇੱਕ ਮੱਲੀ ਜੀ ਉਹ ਜਿਹੜਾ ਤੁਸੀਂ ਘਰ ਕਹਿੰਦੇ ਆ ਪਾਕਿਸਤਾਨ ਦੇ ਵਿੱਚ ਜੀ ਤੇ ਇਹ ਨਾ ਹੋਵੇ ਉੱਥੇ ਤਾਂ ਅੱਗੇ ਲੁੱਟਾ ਮਾਰੀ ਤੇ ਜਿਹੜਾ ਕੋਈ ਪੈਸੇ ਲਾ ਲੇ ਤੇ ਮੁੜ ਕੇ ਯਾ ਪੈ ਜੇ। ਅਸਲ ਚ ਜੀ ਜਿਹੜੀ ਇਹ ਕੋਈ ਸੁਸਾਇਟੀਆਂ ਵਸੀਆਂ ਨੇ ਨਾ, ਉਹ ਬਾਕਾਇਦਾ ਡਿਸਿਪਲਿਨ ਆ। ਔਰ ਇਹ ਪੰਜਾਬ ਯੂਨੀਵਰਸਿਟੀ ਜ਼ਾਹਰ ਇੱਕ ਸਰਕਾਰੀ ਯੂਨੀਵਰਸਿਟੀ ਔਰ ਉਸ ਯੂਨੀਵਰਸਿਟੀ ਦਾ ਜਿਹੜਾ ਟਾਊਨ ਆ ਉੱਥੇ ਉਹ ਮਾਮਲੇ ਨਹੀਂ ਹੈ ਜਿਹੜੇ ਪ੍ਰਾਈਵੇਟ ਸੁਸਾਇਟੀਆਂ 'ਚ। ਜੀ ਥੈਂਕ ਯੂ ਬੂਟਾ ਸਿੰਘ ਜੀ। ਗਗਨ ਵਿਰਕ ਜੀ, ਸਤਿ ਸ਼੍ਰੀ ਅਕਾਲ ਗਗਨ ਜੀ, ਤੁਸੀਂ ਆਉਣੇ ਰਹੋ ਜੀ। ਸਤਿ ਸ੍ਰੀ ਅਕਾਲ ਜੀ ਪ੍ਰਵੀਨ ਜੀ, ਮੱਲੀ ਸਾਹਿਬ ਸਤਿ ਸ਼੍ਰੀ ਅਕਾਲ ਜੀ। ਹਾਂਜੀ ਹਾਂ, ਬਹੁਤ ਵਧੀਆ ਪ੍ਰੋਗਰਾਮ ਕੀਤਾ ਅੱਜ, ਵਧੀਆ ਤੁਸੀਂ ਪੁਰਾਣੀ ਯਾਦ ਕਰਾਤੀ ਹੈ। ਥੈਂਕ ਯੂ ਜੀ, ਧੰਨਵਾਦ ਜੀ। ਹਾਂਜੀ, ਸਕੂਲ ਨਾਲ ਜੁੜੀ ਕੋਈ ਯਾਦ ਹੈ ਤੁਹਾਡੀ? ਹਾਂਜੀ ਸਕੂਲ ਨਾਲ ਹੀ ਸੁਣਾਉਣ ਲੱਗਾ। ਹਾਂਜੀ, ਅਸੀਂ ਉਦੋਂ ਨਿੱਕੇ ਪੜ੍ਹਦੇ ਹੁੰਦੇ ਸੀ ਤੇ ਉਦੋਂ ਕੀ ਹੁੰਦਾ ਸੀ ਕਿ ਸਾਡੇ ਪਿੰਡ ਮਾਸਟਰ ਤੇ ਉਹ 2 ਜੀ ਸੀ। ਮਾਸਟਰ ਸੀ, ਉਹਨਾਂ ਦੀ ਇਕੱਲੀ ਗੁੜੀਆ ਸੀ, ਹੋਰ ਬੱਚਾ ਕੋਈ ਨਹੀਂ ਸੀ ਹੁੰਦਾ ਹੈਗਾ ਸੀ। ਤੇ ਉਹ ਪੜ੍ਹਾਉਂਦੇ, ਉਹਨਾਂ ਦਾ ਜਿਹੜੇ ਭੈਣ ਜੀ ਸੀ ਉਹਨਾਂ ਦਾ ਬਹੁਤ ਸੁਭਾਅ ਠੰਡਾ ਸੀ। ਤੇ ਜਿਹੜੇ ਮਾਸਟਰ ਜੀ ਸੀ ਉਹ ਬਹੁਤ ਨਾ, ਉਹ ਤਾਂ ਨਰਮ ਸੀ, ਉਹ ਤਾਂ ਪੜ੍ਹਾਈ ਦੇ ਮਾਮਲੇ ਜਾਂ ਕਿਸੇ ਸਕੂਲ ਦੇ ਮਾਮਲੇ ਥੋੜੇ ਜਿਹੇ ਸਖਤ ਸੀ। ਤੇ ਉਹਦੇ ਚ ਕੀ ਹੁੰਦਾ ਸੀ, ਜੇ ਉਹਨਾਂ ਦਾ ਇੰਨਾ ਡਰ ਹੁੰਦਾ ਸੀ ਜੇ ਉਹਨਾਂ ਨੇ ਕਹਿਤਾ ਲੈ ਵੀ ਖੜੇ ਹੋ ਜਾਓ, ਅੱਧਿਆਂ ਦੀਆਂ ਨਿੱਕਰਾਂ ਗਿੱਲੀਆਂ ਹੋ ਜਾਂਦੀਆਂ। ਇਹ ਚੀਜ਼ ਹੁੰਦਾ ਸੀ। ਤੇ ਉਹ ਮਾਸਟਰ ਜੀ ਬਹੁਤ ਨੇਚਰ ਦੇ ਬਹੁਤ ਵਧੀਆ ਸੀ, ਮੈਂ ਪੜ੍ਹਿਆ ਉਹਨਾਂ ਕੋਲ, ਬਹੁਤ ਵਧੀਆ। ਤੇ ਅਸੀਂ ਕਰਦੇ ਹੁੰਦੇ ਸੀ ਜਾਂ ਉਹਨਾਂ ਦੇ ਘਰਦਿਆਂ ਨਾਲ ਕੋਈ ਕੰਮ ਹੋਣਾ, ਘਰ ਚੱਲ ਤੁਰ ਜਾਣਾ, ਉਹ ਵੀ ਕਰਨਾ ਜਿਵੇਂ ਪਹਿਲਾਂ ਕਰਦੇ ਹੁੰਦੇ ਸੀ ਵੀ ਚਲੋ ਵਿਹਲੇ ਹੋ ਤੁਸੀਂ ਆ ਜਾਓ ਆਪਾਂ ਚੱਲਦੇ ਆ ਘਰ ਉੱਥੇ ਤੇ ਕੰਮ ਕਰਾਉਣਾ ਵੀ। ਤੇ ਉਹ ਮਾਸਟਰ ਜੀ ਕੀ ਕਰਦੇ ਨੇ, ਜਿਵੇਂ ਨਾ ਉਦੋਂ ਹੁੰਦਾ ਸੀ ਕਿ ਘਰਦਿਆਂ ਨੇ ਭੇਜਣਾ ਸਕੂਲ ਤੇ ਰਾਹ ਕਿਸੇ ਪਾਸੇ ਉੱਡ ਜਾਣਾ। ਸਾਡੇ ਨਾਲ ਇੱਕ ਮੁੰਡਾ ਪੜ੍ਹਦਾ ਸੀ, ਅੱਜ ਵੀ ਹੈਗਾ ਸਾਡੇ ਨਾਲ ਪੜ੍ਹਦਾ ਸੀ। ਤੇ ਉਹ ਨਾ ਸਾਡੇ ਇੱਕ ਪਿੰਡ ਦੇ ਵਿੱਚ ਸੇਠਾਂ ਦੀ ਦੁਕਾਨ ਹੁੰਦੀ ਸੀ ਕੱਪੜੇ ਦੀ, ਸਾਡੇ ਪਿੰਡ ਦੇ ਸਨ। ਉਹਨਾਂ ਦਾ ਨਾ ਇੱਕ ਭਰਾ ਸੀ ਛੋਟਾ, ਤੇ ਉਹ ਨਾ ਥੋੜਾ ਜਿਹਾ ਸਿੱਧਰ ਸੁਭਾਅ ਦਾ ਸੀ। ਤੇ ਉਹ ਨਾ ਵੱਡੀ ਸਾਰੀ ਨਿੱਕਰ ਜੀ ਪਾਉਂਦਾ ਹੁੰਦਾ ਸੀ। ਤੇ ਉਹ ਤਰ੍ਹਾਂ ਹੀ ਉਹ ਜਿਹੜਾ ਮੁੰਡਾ ਸਾਡੇ ਨਾਲ ਪੜ੍ਹਦਾ ਸੀ ਨਾ, ਉਹ ਵੀ ਉਸ ਤਰ੍ਹਾਂ ਨਿੱਕਰ ਪਾਉਂਦਾ ਹੁੰਦਾ ਸੀ। ਅੱਛਾ। ਤੇ ਉਹਦਾ ਨਾਂ ਸੀ ਚੀਨੀ, ਉਹਦਾ ਪਾਣੀ ਇਹਦਾ ਨਾਂ। ਤੇ ਉਹਨੂੰ ਕਹਿੰਦੇ ਨਾ ਜਿਵੇਂ ਆਮ ਜਵਾਕਾਂ ਨੂੰ ਪਿੰਡਾਂ 'ਚ ਛੇੜਦੇ ਚੀਨੀ ਬੋਲਾ, ਉਹਨੂੰ ਮੁੰਡੇ ਨੂੰ ਕਹਿਣਾ ਚੀਨੀ ਬੋਲਾ ਆ ਗਿਆ। ਉਹ ਕੀ ਕਰਦਾ ਹੁੰਦਾ ਸੀ, ਸਕੂਲ ਚੋਂ ਭੱਜਦਾ, ਘਰਦਿਆਂ ਨੇ ਕਹਿਣਾ ਵੀ ਸਾਡਾ ਮੁੰਡਾ ਭੱਜ ਗਿਆ। ਤੇ ਉਦੋਂ ਕੀ ਕਰਦਾ ਨਾ, ਚਲੋ ਵੀ ਪਰਨਾ ਫੜੋ ਕਿਸੇ ਦਾ ਤੇ ਚਲੋ ਫੜ ਕੇ ਲਿਆਈਏ। ਜਿਹੜੇ ਨਹੀਂ ਆਏ ਸਕੂਲ 'ਚ ਤਾਂ ਅਸੀਂ ਤੁਰ ਜਾਣਾ, ਉਹ ਹੋ ਜੀ ਪੁੱਛੋ ਨਾ, ਉਹ ਭੱਜਣਾ ਕਦੀ ਰੂੜੀਆਂ ਦੇ ਇੱਧਰ, ਕਦੀ ਗਲੀਆਂ 'ਚ, ਕਦੀ ਪੈਲੀਆਂ 'ਚ ਵੜ ਜਾਣਾ। ਬਹੁਤ ਉਹ ਚੀਜ਼ ਹੁੰਦੀ ਸੀ ਕਿ ਬਸ ਉਹ ਸਮਝੋ ਵੀ ਉਹਨਾਂ ਦੇ ਪੜ੍ਹਾਏ ਹੋਏ ਬਹੁਤ ਬੱਚੇ ਜਿਹੜੇ ਨੇ ਕਿ ਬਹੁਤ ਤਗੜੀਆਂ ਜੋਬਾਂ। ਚਲੋ ਸਾਨੂੰ ਅਸੀਂ ਨਕੰਮੇ ਰਹਿ ਗਏ, ਚੱਲ ਨਹੀਂ ਜੋਬ ਸਾਨੂੰ ਲੱਗੀ, ਕੋਸ਼ਿਸ਼ਾਂ ਕੀਤੀਆਂ ਬਥੇਰੀਆਂ। ਠੀਕ ਹੈ ਜੀ। ਤੇ ਬਹੁਤ ਵਧੀਆ ਰਿਹਾ, ਤੁਸੀਂ ਬਹੁਤ ਵਧੀਆ ਪ੍ਰੋਗਰਾਮ ਹੈ। ਚਲੋ ਯਾਦਾਂ ਪੁਰਾਣੀਆਂ ਕਰਾ ਰਹੀਆਂ, ਯਾਦਾਂ ਤੇ ਬਹੁਤ ਨੇ ਹੋਰ ਟੀਚਰਾਂ ਦੀਆਂ। ਸਾਡੇ 2 ਮਾਸਟਰ ਹੁੰਦੇ ਸੀ ਸ਼ੈਲ ਵਾਲੇ, ਜਦੋਂ ਨਿੱਕੇ ਹੁੰਦੇ ਪੜ੍ਹਦੇ ਸੀ। ਮਾਸਟਰ
ਸੋਹਣ ਲਾਲ ਜੀ ਤੇ ਮਨੋਹਰ ਲਾਲ ਜੀ। ਜੀ ਜੀ ਬਹੁਤ ਵਧੀਆ ਟੀਚਰ, ਵਧੀਆ ਹੁੰਦੇ ਸੀ ਜੀ। ਓਕੇ ਜੀ, ਬਹੁਤ ਬਹੁਤ ਧੰਨਵਾਦ ਧੰਨਵਾਦ ਜੀ ਟਾਈਮ ਦੇਣ ਦਾ। ਸਤਿ ਸ਼੍ਰੀ ਥੈਂਕ ਅਕਾਲ ਯੂ ਜੀ। ਥੈਂਕ ਯੂ, ਸਤਿ ਸ਼੍ਰੀ ਅਕਾਲ ਜੀ। ਸੋ ਹਰਭਜਨ ਲਾਲ ਜੀ, ਸਤਿ ਸ਼੍ਰੀ ਅਕਾਲ, ਤੁਸੀਂ ਆਨਰ ਹੋ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਅਧਿਆਪਕ 35 ਸਾਲ ਸੇਵਾ ਕਰਕੇ ਮੈਂ ਰਿਟਾਇਰ ਹੋਇਆ। ਅੱਛਾ, ਵਾਹ 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 ਵਾਹ, ਵੈਲਕਮ ਜੀ ਤੁਹਾਨੂੰ ਤਾਂ ਸਪੈਸ਼ਲੀ। ਤੇ ਮੈਂ ਪ੍ਰਾਇਮਰੀ ਅਧਿਆਪਕ ਸੀਗਾ ਜੀ, ਟੀਚਰ ਰਿਟਾਇਰ ਹੋਇਆ। ਤੇ ਬਹੁਤ ਗੱਲਾਂ ਕਾਫੀ ਮਤਲਬ ਯਾਦ ਆ, ਜਿਹੜੀਆਂ ਕਿ ਬੱਚਿਆਂ ਨੂੰ ਪੜ੍ਹਾਉਣ ਦੇ ਵਿੱਚ ਕਾਫੀ ਤਜਰਬੇ ਰੱਖੇ ਆ। ਤੇ ਅਸਲ ਵਿੱਚ ਗੱਲ ਇਹ ਹੈ ਵੀ ਜਦੋਂ ਬੱਚੇ ਨਾ ਪੜ੍ਹ ਲਿਖ ਜਾਂਦੇ ਤਾਂ ਉਹ ਪ੍ਰਾਇਮਰੀ ਅਧਿਆਪਕ ਨੂੰ ਬਹੁਤ ਘੱਟ ਜਾਣਦੇ ਆ। ਨਹੀਂ, ਇਸ ਤਰ੍ਹਾਂ ਤਾਂ ਨਹੀਂ ਹੈ ਜੀ। ਕਿਉਂਕਿ ਹਾਂਜੀ ਹਾਂਜੀ, ਉਹ ਦਿਸਦਾ ਕਰ, ਉਹ ਮਤਲਬ ਮੈਂ ਇੱਕ ਤੁਹਾਨੂੰ ਉੱਥੇ ਦੱਸਦਾ ਜੀ। ਹਾਂਜੀ, ਮੈਂ ਲਿਖਿਆ ਵੀ ਮਾਪੇ ਜਨਮ ਦਿੰਦੇ, ਹਾਂਜੀ, ਰੱਬ ਕਰਮ ਦਿੰਦਾ, ਉੱਥੇ ਗੁਰੂ ਦਾ ਤੀਜਾ ਸਥਾਨ ਬਣਦਾ। ਜੀ ਜੀ। ਰੱਖੀ ਸ਼ੁਰੂ ਤੋਂ ਹੀ ਚੰਗੀ ਨਹੀਂ ਹੋਵੇ, ਚੰਗਾ ਉਸ ਤੇ ਉੱਚਾ ਮਕਾਨ ਬਣਦਾ। ਵਾਹ ਵਾਹ ਵਾਹ, ਬਿਲਕੁਲ ਸਹੀ। ਤੇ ਸੋ ਇਹ ਬੱਚੇ ਜਦੋਂ ਹੁਣ ਵੀ ਮਤਲਬ ਇੱਥੇ ਕਾਫੀ ਆਇਓ ਬੱਚੇ ਪੜ੍ਹੇ ਲਿਖੇ ਮੇਰੇ ਕੋਲ ਜਿਹੜੇ ਆਇਓ ਬਹੁਤ ਯਾਦ ਕਰਦੇ ਆ। ਅੱਛਾ ਜੀ। ਤੇ ਇੱਕ ਫੋਨ ਕਰਦੇ ਰਹਿੰਦੇ, ਕਹਿੰਦੇ ਤੁਸੀਂ ਜੀ ਬਹੁਤ ਮਾਰਦੇ ਸੀ। ਅੱਛਾ, ਵੇਖ ਲਓ, ਮੰਨ ਲਓ ਨਾ ਫਿਰ ਇਸ ਗੱਲ ਵੀ ਮੰਨੋ ਨਾ। ਹਾਂਜੀ ਹਾਂਜੀ। ਉਹ ਕਹਿੰਦੇ ਵੀ ਜੇ ਤੁਸੀਂ ਮਾਰਦੇ ਅੱਜ ਤਦੇ ਇੱਥੇ ਅਸੀਂ ਪਹੁੰਚੇ ਆ। ਹਾਂਜੀ, ਵਾਹ ਵਾਹ। ਵੀ ਜੇ ਤੁਸੀਂ ਮਾਰਦੇ ਸੀ ਅੱਜ ਤਦੇ ਇੱਥੇ ਪਹੁੰਚੇ ਆ, ਮਤਲਬ ਅਸੀਂ ਬਹੁਤ ਤੁਹਾਡੇ ਦੇ ਪ੍ਰਭਾਵਿਤ ਹੋਏ ਆ। ਤੁਸੀਂ ਬਹੁਤ ਚੰਗੀ ਮਿਹਨਤ ਕੀਤੀ ਆ, ਹਾਂਜੀ, ਸਾਨੂੰ ਪੜ੍ਹਾਇਆ ਉਸ ਵੇਲੇ, ਹੈ ਜੀ। ਹਾਂਜੀ, ਬਿਲਕੁਲ। ਤੇ ਇੱਕ ਵਾਕਿਆ ਇਹ ਆ ਜੀ, ਇੱਕ ਲੜਕੀ ਸੀ, ਉਹਦਾ ਫਾਦਰ ਸੀਗਾ ਮਿਲਟਰੀ ਚ ਜੀ, ਤੇ ਉਹ 80% ਕੁੜੀ ਹੈਂਡੀਕੈਪ ਸੀ ਜੀ। ਅੱਛਾ। ਉਹਦੀਆਂ ਦੋਨੋਂ ਲੱਤਾਂ ਪੋਲੀਓ ਨਾਲ ਖਰਾਬ ਹੋਈਆਂ ਸੀ, ਦੋਨੋਂ ਬਿਲਕੁਲ ਸੁੱਕੀਆਂ ਸੀ, ਜਿੱਦਾਂ ਮੇਰਾ ਉਂਗਲੀਆਂ ਏਦਾਂ ਹੀ ਮਤਲਬ ਰੱਖ ਲਓ, ਥੋੜੀ ਬਰੀਕ ਲੱਗਾ ਵੀ। ਅੱਛਾ, ਅਸੀਂ ਨਾ ਮਤਲਬ ਇੱਕ ਇਨਵੈਸਟਮੈਂਟ ਪਹਿਲਾਂ ਕਰਨ ਜਾਈਦਾ ਪਿੰਡ ਵਿੱਚ ਜੀ ਜੀ। ਤਕਰੀਬਨ ਦਸੰਬਰ ਮਹੀਨੇ, ਦਸੰਬਰ ਜਨਵਰੀ ਜਾਈਦਾ ਘਰਾਂ ਵਿੱਚ, ਜਿਹੜੇ ਨਵੇਂ ਬੱਚੇ ਉਹਨਾਂ ਨੂੰ ਲਿਖਣ ਜਾਣਾ। ਠੀਕ ਹੈ। ਬਈ ਜਿਹੜੇ ਬੱਚੇ ਨਵੇਂ ਦਾਖਲ ਹੋਣਾ ਉਹਨਾਂ ਨੂੰ ਉਤਸ਼ਾਹ ਕਰਨਾ, ਉਹਨਾਂ ਨੇ ਪਹਿਲੇ ਸੱਦ ਲੈਣਾ, ਜਾਂ ਮਤਲਬ ਇੱਕ ਨੇਮ ਰੱਖਿਆ ਦਾ ਹੁੰਦਾ ਵੀ ਦਾਖਲ ਕਰ, ਤੇ ਅਸੀਂ ਪਹਿਲੇ ਬੁਲਾ ਲਈਦਾ। ਉਹ ਆਪਣੇ ਭੈਣ ਭਰਾ ਨਾਲ ਆ ਜਾਣਾ ਤੇ ਉਹਨੂੰ ਸਾਡੇ ਕੋਲ ਮਤਲਬ ਪੜ੍ਹ ਲਿਖ ਜਾਣਾ, ਊੜਾ ਵਗੈਰਾ ਜਾਂ ਗਿਣਤੀ ਵਗੈਰਾ ਪਹਿਲੇ ਸਿੱਖ ਜਾਣਾ, ਮਤਲਬ ਦਾਖਲ ਹੋਣ ਤੋਂ ਪਹਿਲਾਂ। ਔਰ ਬੜੇ ਉਮੀਦਾਂ ਸੀਗਾ, ਹੈ ਜੀ। ਅੱਛਾ, ਉਹ ਲੜਕੀ ਜਿਹੜੀ ਸੀ ਬਈ ਉਹਦੀ ਮਦਰ ਕਹਿੰਦੀ ਬਈ ਇਹ ਕੁੜੀ ਮਤਲਬ ਇਹ ਔਖਾ ਆਉਣਾ ਜਾਣਾ। ਅੱਛਾ। ਸਕੂਲ ਲਈ ਜੀ। ਉਹ ਘਰ ਉਹਦਾ ਸੀਗਾ ਤਕਰੀਬਨ 7-8 ਘਰ ਛੱਡ ਕੇ ਸੀਗਾ ਸਕੂਲ ਤੋਂ। ਅੱਛਾ, ਜਿਸ ਵੇਲੇ ਉਹ ਕਹਿੰਦੀ ਵੀ ਮੈਂ ਬਈ ਇਹਨੂੰ ਛੋਟ ਦੇ ਦਿਓ। ਛੋਟ ਸਾਨੂੰ ਪੁੱਛਦੇ ਸੀ ਵੀ ਜਿਹੜਾ ਬੱਚੇ ਨੇ ਛੋਟ ਦਿੱਤੀ ਉਹਦਾ ਨਾਂ ਸਾਨੂੰ ਲਿਖ ਕੇ ਦਿਓ, ਉਹਦਾ ਕੀ ਕਾਰਨ। ਠੀਕ ਹੈ। ਅੱਛਾ, ਫਿਰ ਕਿਹਾ ਕੋਈ ਨਹੀਂ ਵੀ ਛੱਡ ਦਿੰਦੇ ਆ, ਕੋਈ ਨਹੀਂ ਇਹਦਾ ਦੇਖਾਂਗੇ। ਜਿੱਦਾਂ ਉਹ ਜਦੋਂ ਮਤਲਬ ਉਹਦੀ ਮਦਰ ਜਿਹੜੀ ਅੰਦਰ ਚਾਹ ਬਣਾਉਣ ਲੈ ਗਈ ਤੇ ਉਹ ਕੁੜੀ ਖੇਲਦੀ ਸੀ, ਤਾਂ ਉਹ ਕੁੜੀ ਕਹਿੰਦੀ ਅੰਕਲ ਜੀ ਮੈਂ ਤਾਂ ਪੜ੍ਹਨਾ ਆ। ਠੀਕ ਹੈ, ਚਲ ਕੋਈ ਨੀ ਪੁੱਤ, ਜੇ ਪੜ੍ਹਨਾ ਕਿਹੜੀ ਗੱਲ, ਕੀ ਗੱਲ, ਕੋਈ ਗੱਲ ਨਹੀਂ, ਆਪਾਂ ਤੈਨੂੰ ਪੜ੍ਹਾਵਾਂਗੇ। ਤੇ ਉਹਦੀ ਮਦਰ ਆਈ ਤਾਂ ਉਹ ਕਹਿੰਦੀ ਬਈ ਅਸੀਂ ਦੱਸਿਆ ਬਈ ਕੁੜੀ ਤਾਂ ਪੜ੍ਹਨਾ ਚਾਹੁੰਦੀ ਆ। ਕਹਿੰਦੀ ਸਰ ਜੀ ਤੁਸੀਂ ਦੱਸੋ ਇਹ ਕੁੜੀ ਕੌਣ ਲਿਆਊਗਾ, ਕੌਣ ਛੱਡੂਗਾ, ਕਿਹੜਾ ਕਰੂਗਾ, ਕਿਤੇ ਤਾਂ ਬਹੁਤ ਮੁਸ਼ਕਿਲ ਗੱਲ ਹੈ। ਮੈਂ ਕਿਹਾ ਕੋਈ ਗੱਲ ਨਹੀਂ, ਇਹ ਗੱਲ ਸਾਡੇ ਛੱਡ ਦੇ। ਅੱਛਾ। ਅਸੀਂ ਜੀ ਕੀ ਕੀਤਾ ਬਈ ਮਤਲਬ ਜਦੋਂ ਅਪ੍ਰੈਲ 'ਚ ਦਾਖਲ ਕੀਤਾ ਉਹਨੂੰ, ਅਸੀਂ ਨਾ ਮਤਲਬ ਬੱਚਿਆਂ ਦੀ ਲਿਸਟ ਜਾਂ ਚੌਥੀ ਤੇ ਪੰਜਵੀਂ ਦੀ ਲਿਸਟ ਬਣਾਤੀ, ਇੱਕ ਲਿਖ ਕੇ ਬੋਰਡ ਤੇ, ਮਤਲਬ ਉਹ ਕਾਗਜ਼ ਤੇ ਲਿਖ ਕੇ ਲਾਤਾ। ਉਹਦਾ ਕੁੜੀ ਦਾ ਬਲਜੀਤ, ਵੀ ਬਲਜੀਤ ਨੂੰ ਆਹ ਮੁੰਡਾ ਸਵੇਰੇ 2 ਲੈ ਕੇ ਆਣਗੇ, ਆਹ ਸ਼ਾਮ ਨੂੰ ਛੱਡਣ ਜਾਣਗੇ। ਵਾਹ, ਇੱਕ ਟਾਈਮ ਟੇਬਲ ਬਣ ਗਿਆ, ਸਕੇਜੂਲ ਬਣ ਗਿਆ। ਸਕੇਜੂਲ ਬਣ ਗਿਆ ਜੀ, ਹਾਂਜੀ। ਅੱਛਾ, ਸਕੇਜੂਲ ਜਦ ਬਣ ਗਿਆ ਤਾਂ ਜੀ ਉਹ ਕੁੜੀ ਨੂੰ ਉਹਨੇ ਲਿਆ, ਉਹਦੀ ਬਾਂਹ ਨਾਲ ਏਦਾਂ ਇਕੱਠੀਆਂ ਕਰਨੀਆਂ, ਦੁਨੀਆਂ ਕਰਨੀ, ਦੋਵਾਂ ਬਾਹਾਂ ਜਦੋਂ ਚੱਕੀ ਨਾ ਬੱਚੇ ਨੂੰ ਏਦਾਂ ਦੋਨੋਂ ਚੱਕ ਲੈਣਾ। ਉਹਨੂੰ ਹੈ ਜੀ, ਉਹ ਕੁੜੀ ਲੜਕੀ ਆਣ ਲੱਗ ਪਈ। ਵਾਹ। ਉਹ ਕੁੜੀ ਜੀ ਤੁਸੀਂ ਹੁਣ ਤੱਕ ਕਿਹਾ ਦੱਸੀਏ ਵੀ ਇੰਨੀ ਇੰਟੈਲੀਜੈਂਟ ਨਿਕਲੀ ਬਈ ਬਹੁਤ ਮਤਲਬ ਜ਼ਿਆਦਾ, ਮਤਲਬ ਉਹਦੇ ਹਿਸਾਬ 'ਚ ਜਿੱਦਾਂ 100% ਨੰਬਰ ਵੀ ਆਣੇ, ਪੰਜਾਬੀ 'ਚ 80-80 90 ਇੰਨੀ ਮਤਲਬ ਹੁਸ਼ਿਆਰ ਹੋ ਗਈ। ਕੀ ਬਾਤ ਹੈ। ਅਸੀਂ ਨਾ ਕਈ ਵਾਰੀ ਉਹਨੂੰ ਛੱਡ ਕੇ ਨਾ ਜੀ, ਤੇ ਜਿੱਦਾਂ ਵੀ ਪ੍ਰਾਇਮਰੀ 'ਚ ਅਧਿਆਪਕ ਘੱਟ ਹੁੰਦੇ ਨਾ, ਤੇ ਅਸੀਂ ਨਾ ਕਿਤੇ ਮੀਟਿੰਗ ਤੇ ਜਾਣਾ ਜਾਂ ਹੋਰ ਕਿਤੇ, ਅਸੀਂ ਉਹਨੂੰ ਨਾ ਬਾਹਰ ਬਰਾਂਡੇ ਬਿਠਾ ਦੇਣਾ। ਅੱਛਾ। ਵੀ ਤੈਂ ਮਤਲਬ ਨਾਂ ਲਿਖਣੇ ਬੱਚਿਆਂ ਦੇ, ਜਿਹੜਾ ਕੋਈ ਬੱਚਾ ਬਾਹਰ ਨਾ ਜਾਵੇ, ਕੋਈ ਹੋਰ ਹੋਵੇ, ਉਹਨੂੰ ਮਤਲਬ ਬੜੀ ਇਦਾਂ ਦੀ ਮਤਲਬ ਉੱਤੇ ਰੱਖਿਆ, ਇੱਦਾਂ ਸਾਰੀ ਕਰਨਾ ਹੈ ਜੀ। ਫਿਰ ਉਹ ਬੈਠੀ ਨੇ ਐਕਸਰਸਾਈਜ਼ਾਂ ਕਰਨੀਆਂ, ਜਦੋਂ ਸਵੇਰੇ ਅਸੀਂ
ਮਾਰਨਿੰਗ ਕਰਾਣੀ ਹੈ, ਪੀਟੀ ਕਰਾਣੀ, ਤਾਂ ਉਹਨੂੰ ਬੈਠੀ ਬੈਠੀ ਨੇ ਕਰੀ ਜਾਣੀ ਹੈ। ਵਾਹ। ਅੱਛਾ ਜੀ, ਉਹ ਲੜਕੀ ਜੀ ਪੜ੍ਹ ਕੇ ਗਾਂ ਤੇ ਗਾਂ +2 ਕੀਤੀ, BA ਤੱਕ ਮੇਰੇ ਨਾਲ ਪਹੁੰਚ ਗਈ। ਫਿਰ ਉਹਨੇ JVT ਕੀਤੀ ਜੀ, ETT। ਹਾਂਜੀ, ਉਹ ਮੈਂ ਉੱਤੇ ਕੁਦਰਤੀ ਗਿਆ ਹੁਸ਼ਿਆਰਪੁਰ ਦੇ ਲਾਗੇ ਹੈਗਾ ਜਿੱਥੇ JVT ਹੁੰਦਾ ਸੈਂਟਰ ਸੀਗਾ, ਉੱਤੇ ਇੱਕ ਟਰਾਈਸਾਈਕਲ ਖੜਾ। ਠੀਕ ਹੈ ਜੀ। ਤੇ ਮੈਂ ਕਿਹਾ ਵੀ ਆਹ ਟਰਾਈਸਾਈਕਲ ਕਿਹਦਾ? ਤਾਂ ਉਹ ਕਹਿੰਦੇ ਜੀ ਇੱਕ ਮਤਲਬ ਗੜਸ਼ੰਕਰ ਤੋਂ ਲੜਕੀ ਆਉਂਦੀ ਆ, ਆਈ ਉਹਦਾ ਆ। ਅੱਛਾ ਅੱਛਾ, ਮੈਂ ਕਿਹਾ ਵੀ ਉਹ ਕਿੱਦਾਂ? ਕਹਿੰਦੇ ਉਹ ਦੋਨੋਂ ਮਤਲਬ ਹੈਂਡੀਕੈਪ ਲੱਤਾਂ ਤੋਂ, ਵੀ ਏਦਾਂ ਕਰਕੇ ਹੈਗੀ। ਮੈਂ ਕਿਹਾ ਕੋਈ ਬਲਜੀਤ ਨਹੀਂ ਹੈਗਾ? ਕਹਿੰਦੇ ਉਹੀ ਆ। ਮੈਂ ਕਿਹਾ ਮੈਂ ਤੁਹਾਨੂੰ ਮਿਲਣਾ। ਅੱਛਾ ਜੀ, ਲਓ ਜੀ, ਮੈਂ ਗਿਆ ਤਾਂ ਉਹਦੇ ਨਾਲ ਕੁੜੀਆਂ ਹੋਰ ਮੈਨੂੰ ਕੁੱਟ ਕੇ ਐਸਾ ਮਤਲਬ ਖੜੀ ਨੇ ਜੱਫੀ ਬੈਠ ਕੇ ਜੱਫੀ ਪਾ ਲਈ। ਕਹਿੰਦੀ ਜੇ ਮੈਨੂੰ ਇੱਥੇ ਤੱਕ ਪਹੁੰਚਾਇਆ ਤਾਂ ਮੈਨੂੰ ਅੱਜ ਹੀ ਨਹੀਂ ਜਾਪਕਾ ਨੇ ਪਹੁੰਚਾਇਆ। ਕਿਆ ਬਾਤ, ਕਿਆ ਬਾਤ। ਤੇ ਜਾਨੀ ਅੱਛਾ ਜੀ, ਫਿਰ ਹੁਣ ਉਹ ਮਤਲਬ ਪੜ੍ਹਾ ਦੀ ਇਸ ਵੇਲੇ। ਹੁਣ ਤਾਂ ਟਰਾਈਸਾਈਕਲ ਲਿਆ ਜਾਂ 3 ਮਹੀਨਿਆਂ ਵਾਲਾ ਹੀ ਹੁੰਦਾ ਹੈਗਾ। ਹਾਂਜੀ, ਉਹ ਮੈਂ ਜਦੋਂ ਇੱਧਰ ਜਾਣਾ ਤੇ ਮੈਂ ਉਹ ਜ਼ਰੂਰ ਸਕੂਲ 'ਚ ਮਿਲ ਕੇ ਜਾਣਾ। ਤੇ ਹੁਣ ਮੈਨੂੰ ਕਹਿਣਾ ਵੀ ਸਰ ਜੀ ਵੀ ਮਤਲਬ ਵੀ ਮੈਂ ਹੁਣ ਤੁਸੀਂ ਵਿਆਹ ਵੀ ਕਿਤੇ ਕਰੋ। ਅੱਛਾ, ਬਿਲਕੁਲ ਜੀ। ਉਹਨੇ ਵੀ ਮੈਨੂੰ ਕਹਿਣਾ ਹੈ ਜੀ। ਤੇ ਚਲੋ ਬਾਕੀ ਉਹ ਜਦ ਮੈਂ ਤਾਂ ਹੁਣ ਅਮਰੀਕਾ 'ਚ ਰਹਿਣਾ। ਮੇਰੇ ਕੋਲ ਹੈ ਨਹੀਂ, ਕੋਈ ਨਹੀਂ, ਮੈਂ ਹੁਣ ਹੌਸਲਾ ਦੇਣਾ, ਕੋਈ ਗੱਲ ਨਹੀਂ ਹੈ ਜੀ। ਠੀਕ ਹੈ, ਥੈਂਕ ਯੂ ਜੀ, ਧੰਨਵਾਦ ਜੀ। ਹਾਂਜੀ। ਸੋ ਦੇਖੋ ਮਲੀ ਸਾਹਿਬ, ਬਹੁਤ ਵੱਡੀ ਗੱਲ ਹੈ। ਕਿਸੇ ਪੂਰੀ ਬੱਚੇ ਨੂੰ ਕਹਾਣੀ ਸੀ ਜੀ, ਇੱਕ ਮੁੱਢ ਤੋਂ ਲੈ ਕੇ ਤੇ ਫਲ ਫੁੱਲ ਲੱਗਣ ਤੱਕ। ਹਾਂਜੀ, ਕਿਸੇ ਬੱਚੇ ਨੂੰ ਘਰੋਂ ਲੈ ਕੇ ਜਾਣਾ, ਛੱਡਣਾ ਜ਼ਿੰਮੇਵਾਰੀ ਦੇ ਨਾਲ। ਇਸ ਤਰ੍ਹਾਂ ਹੀ ਤੁਸੀਂ ਦੇਖੋ ਕਿ ਅੱਜ ਦੇ ਯੁੱਗ ਦੇ ਵਿੱਚ ਜੇ ਗੱਲਾਂ ਕਰਨੀਆਂ ਹੋਣ ਤਾਂ ਹਰੇਕ ਬੱਚਾ ਮੈਨੂੰ ਲੱਗਦਾ ਟਾਲ ਕਰੇ। ਹਰੇਕ ਮਾਪੇ ਕਹਿਣ ਵੀ ਤੂੰ ਤੜਕੇ ਦਾ ਗਿਆ, ਹੱਥ ਨੇ ਆਇਆ ਤੇ ਤੂੰ ਕਿਹੜੇ ਕੰਮਾਂ 'ਚ ਤੁਰਿਆ ਫਿਰਦਾ। ਔਖਾ ਬਹੁਤ ਆ, ਪਰ ਮਿਸਾਲ ਹੈ ਇੱਕ। ਇਸ ਤਰ੍ਹਾਂ ਜਿਹੜੇ ਲੋਕ ਪਰਨਾਏ ਹੋਏ ਨੇ ਆਪਣੇ ਕਿੱਤੇ ਨੂੰ, ਔਰ ਲੋਕਾਂ ਦੇ ਲਈ ਮਨੁੱਖਤਾ ਦੀ ਵਾਦੀ ਸੋਚ ਦੇ ਮਾਲਕ ਨੇ ਜਿਹੜੇ। ਮਲੀ ਸਾਹਿਬ, ਇੱਕ ਬ੍ਰੇਕ ਦੇ ਲਈ ਰੋਕ ਲਈਏ। ਬ੍ਰੇਕ ਤੋਂ ਪਾਰ ਟੀਚਰ ਸਾਹਿਬਾਨ ਦੀਆਂ ਗੱਲਾਂ ਬਾਤਾਂ ਇਸ ਤਰ੍ਹਾਂ ਕਰਦੇ ਰਹਾਂਗੇ। ਇੱਕ ਥਾਣੇਦਾਰ ਸਾਹਿਬ ਟੀਚਰ ਸੀਗੇ, ਉਹਨਾਂ ਦੀ ਗੱਲ ਸੁਣਾਵਾਂਗੇ ਤੁਹਾਨੂੰ ਬ੍ਰੇਕ ਤੋਂ ਬਾਅਦ। ਜੀ ਠੀਕ ਹੈ, ਜੁੜੇ ਰਹੋ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਨਾਲ। ਜਲਦ ਵਾਪਸੀ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਸਾਂਝੀ ਸਾਥ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਪ੍ਰੋਗਰਾਮ ਦੇ ਵਿੱਚ ਇੱਕ ਵਾਰ ਮੁੜ ਤੋਂ ਜੁੜ ਚੁੱਕੇ ਨੇ ਮਸੂਦ ਮੱਲੀ ਜੀ। ਮੱਲੀ ਜੀ ਸਾਹਿਬ ਬਹੁਤ ਸਤਿ ਸ਼੍ਰੀ ਧੰਨਵਾਦ। ਅਕਾਲ। ਸਤਿ ਸ੍ਰੀ ਅਕਾਲ ਜੀ, ਬਹੁਤ ਧੰਨਵਾਦ, ਬਹੁਤ ਜੀ, ਜੀ। ਧੰਨਵਾਦ, ਥੈਂਕ ਯੂ ਧੰਨਵਾਦ ਉਹਨਾਂ ਸਰੋਤਿਆਂ ਦਾ, ਉਹਨਾਂ ਕਾਲਰਸ ਦਾ ਜਿਨ੍ਹਾਂ ਨੇ ਬ੍ਰੇਕ ਦੇ ਦਰਮਿਆਨ ਆਪਣਾ ਪੇਸ਼ੈਂਸ ਬਣਾਈ ਰੱਖਿਆ। ਜੀ। ਕੁਲਦੀਪ ਸਿੰਘ ਜੀ ਸਤਿ ਸ਼੍ਰੀ ਅਕਾਲ, ਤੁਸੀਂ ਆਉਣੇ ਰਹੋ ਜੀ। ਕੁਲਦੀਪ ਜੀ ਆਇਆਂ ਨੂੰ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਮੈਂ ਸਕੂਲ ਦੀ ਗੱਲ ਸੁਣਾਉਣੀ ਆ ਤੇ ਜਿੱਦਾਂ ਹਾਂਜੀ। ਪ੍ਰਾਇਮਰੀ ਸਕੂਲ ਦੀ ਯਾਦ ਹੈ ਇੱਕ। ਤੇ ਅਸੀਂ ਸਾਡਾ ਪਿੰਡ ਸਕੂਲ ਦੇ ਵਿੱਚ ਸੀਗਾ, ਮਤਲਬ ਪ੍ਰਾਇਮਰੀ ਸਕੂਲ ਪਿੰਡ ਦੇ ਵਿੱਚ ਸੀਗਾ। ਕਹਿੰਦੇ ਆ ਕਹ ਲਓ ਕਿ ਪਿੰਡ ਦੇ ਤੇ ਉੱਥੇ ਵੀ ਇੱਕ ਟੋਭਾ ਸੀਗਾ ਤੇ ਉੱਥੇ ਸਾਰੇ ਪਿੰਡ ਦਾ ਜਦੋਂ ਪਾਣੀ ਆਉਂਦਾ ਸੀਗਾ ਕਹ ਲਓ ਤੇ ਇੱਕ ਬਾਹਰ ਕਰਕੇ ਟੋਭਾ ਥੋੜਾ ਉਹ ਮਤਲਬ
ਚੌਂ ਪੰਜਾਂ ਖੇਤਾਂ ਦੀ ਦੂਰੀ ਤੇ 10 ਮਿੰਟ ਤੁਰ ਕੇ ਲੱਗੇ ਜਾਣ। ਤੇ ਅਸੀਂ ਮੈਂ ਤੇ ਮੇਰਾ ਫਰੈਂਡ ਜੀ ਅਸੀਂ ਨਹਾਉਣ ਲੱਗ ਪਏ। ਛੋਟੇ ਛੋਟੇ 5ਵੀਂ ਚ ਪੜ੍ਹਦੇ ਰਹੇ ਤੇ ਛੋਟੇ ਆਪਣੇ ਕੱਪੜੇ ਲਾ ਕੇ ਟੋਭੇ ਚ ਮਰ ਗਿਆ, ਛਾਲਾਂ ਲਾਉਣ ਲੱਗ ਪਏ। ਤੇ ਜਾਨੂੰ ਸਾਡੇ ਮਾਸਟਰ ਆ ਗਏ, ਉਹ ਦੋਨੇ ਮਤਲਬ ਦੁਪਹਿਰ ਨੂੰ ਜਦੋਂ ਅੱਧੀ ਛੁੱਟੀ ਹੁੰਦੀ ਸੀ ਉਹ ਤੁਰਨ ਆਉਂਦੇ ਸੀ ਇੱਧਰ ਨੂੰ। ਉਹਨਾਂ ਨੂੰ ਕਿਹੜਾ ਪਤਾ ਲੱਗਣਾ ਵੀ ਕੌਣ ਆ। ਤੇ ਅਸੀਂ ਜਿਹੜੇ ਛਾਲਾਂ ਮਾਰਦੇ ਤੇ ਹੁਣ ਜਿੱਦਾਂ ਅਸੀਂ ਨਹਾਉਣ ਲੱਗੇ ਤੇ ਬਾਕੀ 4-5 ਤਮਾਸ਼ਾ ਦੇਖਣ ਲੱਗੇ ਪਏ। ਹਾਂ ਹੋਰ ਉੱਚੀ ਮਾਰ, ਹੋਰ ਉੱਚੀ ਮਾਰ। ਉਹਨਾਂ ਨੂੰ ਪਤਾ ਲੱਗ ਗਿਆ ਵੀ ਕੌਣ ਆ। ਕਹਿੰਦੇ ਉਹੀ ਆ ਫਲਾਨਾ ਫਲਾਨਾ ਆ। ਹਾਂਜੀ ਅੱਛਾ। ਕਹਿੰਦੇ ਚਲੋ ਬਾਹਰ ਨਿਕਲੋ। ਚਲੋ ਅਸੀਂ ਕਿਹਾ ਵੀ ਅਸੀਂ ਨਿਕਲਣਾ, ਹਲੇ ਨਹੀਂ, ਅਸੀਂ ਆ ਜਾਂਦੇ ਆਪੇ, ਹਨਾ, ਅਸੀਂ ਨਹੀਂ ਆਉਣਾ। ਤੇ ਅਸੀਂ ਟੀਚਰ ਸਾਹਮਣੇ ਕੱਪੜੇ ਖੋਲ ਕੇ ਅੰਦਰ ਟੋਭੇ ਤੇ ਵੜਿਓ। ਤੇ ਉਹਨੇ ਕੀ ਕੀਤਾ, ਮਾਸਟਰਾਂ ਨੇ ਸਾਡੇ ਦੋਨਾਂ ਦੇ ਕੱਪੜੇ ਚੱਕ ਲਏ ਜਿਹੜੇ ਅਸੀਂ ਕੰਢੇ ਤੇ ਰੱਖੇ ਹੋਏ ਨਾ। ਠੀਕ ਹੈ। ਚੱਕ ਕੇ ਸਕੂਲ ਨੂੰ ਲੈ ਗਏ। ਸਕੂਲ ਕਹਿੰਦੇ ਵੀ ਹੁਣ 15 ਮਿੰਟ ਵਿੱਚ ਛੁੱਟੀ, ਆਪਣੇ ਜਦੋਂ ਕਲਾਸ ਲੱਗਦੀ ਦੁਬਾਰਾ, ਹਨਾ, ਛੁੱਟੀ ਖਤਮ ਹੁੰਦੀ ਆ, ਦਵਾ ਦਵਾ ਆ ਜਾਓ ਹੁਣ ਤੇ, ਹਨਾ, ਸਕੂਲੇ ਆ ਜਾਓ। ਅਸੀਂ ਕਹਿੰਦੇ ਹੁਣ ਸਕੂਲੇ ਕਿੱਦਾਂ ਬੈਠੇ ਸਕੀਮ ਕਿੱਦਾਂ ਜਾਈਏ ਹੁਣ। ਅੱਧੇ ਹੁਣ ਉਹ ਜੇ ਲੋਕਾਂ ਦੀਆਂ ਹਵੇਲੀਆਂ ਹੈਗੀਆਂ, ਘਰ ਘੱਟ ਤੇ ਹਵੇਲੀਆਂ ਹੁੰਦੀਆਂ, ਤੇ ਸਕੀਮ ਲਾਈ ਪਈ ਹੁਣ ਕਿੱਦਾਂ ਜਾਈਏ। ਚਲੋ ਜਾਣਾ ਤਾਂ ਪੈਣਾ ਹੀ ਆ ਹੁਣ। ਤਾਂ ਹੁਣ ਕੋਈ ਨੀ ਹੈਗਾ ਸਾਡੇ ਕੋਲ ਕੋਈ ਦੂਸਰਾ ਆਪਸ਼ਨ ਹੈ ਨਹੀਂ ਕੋਈ ਵੀ ਹੋਰ, ਹਨਾ। ਤੇ ਅਸੀਂ ਜੀ ਨਿਕਲੇ ਬਾਹਰ ਤੇ ਇੱਕ ਹੱਥ ਅੱਗੇ ਤੇ ਇੱਕ ਹੱਥ ਪਿੱਛੇ ਲਾ ਕੇ ਸਕੂਲ ਨੂੰ ਤੇ ਜਾਂਦੇ ਸਾਨੂੰ ਪੜਾ ਲੈ ਟੱਕੇ ਨੰਗੇ ਕੁੱਟਿਆ ਜੀ ਸਾਨੂੰ। ਕਹਿੰਦੇ ਫੇਰ ਬੜੂਏ ਨਹੀਂ ਹੁਣ ਨਹੀਂ ਕਰਾਂਗੇ। ਫੇਰ ਮੰਨਣਾ ਪੈਣਾ, ਉਸਤਾਦ ਹੀ ਹੁੰਦਾ। ਹਾਂਜੀ ਹਾਂਜੀ। ਚਲੋ ਜੀ, ਬਹੁਤ ਧੰਨਵਾਦ। ਸਤਿ ਸ੍ਰੀ ਅਕਾਲ ਜੀ। ਸ਼ਰਮਾ ਜੀ, ਇਹ ਦੇਖੋ ਕਿ ਇਹ ਰੂਟੀਨ ਦੇ ਮੁਤਾਬਿਕ ਜਿੱਦਾਂ ਉਹਨਾਂ ਨੇ ਦੱਸਿਆ, ਬਹੁਤ ਸਾਰੇ ਮਾਮਲੇ ਵਾਕਈ ਇਹੋ ਜਿਹੇ ਹੁੰਦੇ ਨੇ ਕਿ ਜਿਹੜੇ ਹਟ ਕੇ ਹੁੰਦੇ ਤੇ ਅਸੀਂ ਇਹ ਕਹਿੰਦੇ ਆ ਕਿ ਯਾਰ ਐਸਾ ਜ਼ਿਆਦਾ ਨਾ ਸੁਣਿਆ ਸੀਗਾ, ਨਾ ਬਣਦੀ ਸੀਗੀ ਤੇ ਨਾ ਇਹ ਦੇਣੀ ਚਾਹੀਦੀ ਸੀਗੀ। ਬਹਰਹਾਲ ਇਹ ਵੀ ਇੱਕ ਸਬਕ, ਇੱਕ ਲੈਸਨ ਹੁੰਦਾ ਹੈ ਟੀਚਰ ਵੱਲੋਂ ਕਿ ਉਹਨੇ ਕਿੱਦਾਂ, ਕਿਹੜੇ ਉਹਦੇ ਲੈਵਲ ਤੇ ਲਿਆਉਣ ਲਈ ਕਿਹੜਾ ਹਰਬਾ ਵਰਤਣਾ ਆ। ਤੇ ਇਹ ਅੱਛਾ, ਮਜ਼ੇ ਦੀ ਗੱਲ ਇਹ ਹੈ ਕਿ ਸਾਡੇ ਸਮਾਜ 'ਚ, ਸਾਡੇ ਪੰਜਾਬ ਦੇ ਵਿੱਚ ਹੀ ਹੈ। ਬਾਕੀ ਦੇਸ਼ਾਂ ਦੇ ਵਿੱਚ ਇਹੋ ਜਿਹੀਆਂ ਮਿਸਾਲਾਂ ਕੋਈ ਘੱਟ ਹੀ ਲੱਭਦੀਆਂ। ਬਿਲਕੁਲ। ਇੱਕ ਗੱਲ ਹੋਰ ਵੀ ਹੈ ਨਾ ਕਿ ਆਪਣੇ ਨਾ ਅਸਲ ਦੇ ਵਿੱਚ ਸਿਆਣੇ ਇੱਕ ਅਖਾਣ ਵਰਤਦੇ ਹੁੰਦੇ ਆ। ਉਹ ਕਹਿੰਦੇ ਹੁੰਦੇ ਕਿ ਜਿਹੜੀਆਂ ਤੁਹਾਡੇ ਦਿਮਾਗ 'ਚ ਨਾ ਸਾਡੇ ਉਹ ਨਹੁੰਆਂ ਤੇ ਆ। ਮਤਲਬ ਉਹ ਕਹਿੰਦੇ ਵੀ ਤੁਸੀਂ ਬਾਲੇ ਤੇਜ਼ ਨਾ ਬਣੋ। ਬੱਚਿਆਂ ਨੂੰ ਇਹ ਗੱਲ ਸਿਖਾਈ ਜਾਂਦੀ ਹੈ ਨਿੱਕੇ ਹੁੰਦੇ ਵੀ ਜਿਹੜੀਆਂ ਤੁਹਾਡੇ ਦਿਮਾਗਾਂ 'ਚ ਸਾਡੇ ਨਹੁੰਆਂ 'ਚ ਨੇ, ਹਾਂ, ਵੀ ਸਾਡੇ ਉਹ ਪੋਟਿਆਂ ਤੇ ਆ, ਅਸੀਂ ਇੱਥੋਂ ਦੀ ਲੰਘੇ ਆ। ਤੇ ਆਪਾਂ ਨੂੰ ਕਈ ਵਾਰੀ ਇਹ ਹੁੰਦਾ ਵੀ ਆਪਾਂ ਨੂੰ ਇਹ ਲੱਗਦਾ ਵੀ ਆਪਾਂ ਸ਼ਾਇਦ ਨਾ ਟੀਚਰ ਦੇ ਨਾਲ ਚਲਾਕੀ ਕਰ ਜਾਾਂਗੇ। ਹੁਣ ਇੱਕ ਤੁਹਾਨੂੰ ਮੈਂ ਬਹਾਨਾ ਦੱਸਦਾ ਜੀ। ਕਦੇ ਵੀ ਜਿਹੜੀ ਕਾਪੀ ਆਪਾਂ ਕੰਮ ਨਹੀਂ ਸੀ ਕੀਤਾ ਹੁੰਦਾ, ਕਿਉਂਕਿ ਹਰ ਪੀਰੀਅਡ ਮੰਨ ਲਓ ਪੰਜਾਬੀ, ਮੈਥ, ਸਮਾਜਿਕ ਸਿੱਖਿਆ, ਸਰੀਰਕ ਸਿੱਖਿਆ, ਹਿੰਦੀ, ਇਸ ਤਰ੍ਹਾਂ ਦੇ ਸਾਇੰਸ, ਸਾਰਿਆਂ ਦੇ ਲੱਗਦੇ ਸੀ ਨਾ ਪੀਰੀਅਡ ਆਪਣੇ ਜੀ ਇਸ ਤਰ੍ਹਾਂ। ਤੇ ਉਹ ਜਿਹੜੀ ਕਾਪੀ ਦਾ ਕੰਮ ਨਾ ਕੀਤਾ ਹੁੰਦਾ ਤੇ ਕਹਿ ਦੇਣਾ ਕਿ ਸਰ ਜੀ ਕਾਪੀ ਘਰੇ ਭੁੱਲੇ, ਇਸ ਤਰ੍ਹਾਂ ਹੀ। ਹੁਣ ਜਿੰਨਾ ਚਿਰ ਬਹਾਨੇ ਰਲਦੇ ਮਿਲਦੇ, ਹਾਂਜੀ ਬਹਾਨੇ ਰਲਦੇ ਮਿਲਦੇ। ਅੱਛਾ, ਜਿੰਨਾ ਚਿਰ ਤਾਂ ਸਕੂਲ ਰਿਹਾ ਪਿੰਡ 'ਚ, ਕਿਉਂਕਿ ਹਾਈ ਸਕੂਲ ਬਾਅਦ ਆਪਾਂ ਦੂਜੇ ਪਿੰਡ ਚਲੇ ਗਏ। ਉਹ ਕਹਿਣਾ ਵੀ ਕੋਈ ਨਾ ਜਾ 10 ਮਿੰਟ ਲੱਗਣੇ, ਘਰੋਂ ਲੈ ਆ। ਫੇਰ ਬਹਾਨੇ ਮਾਰ ਲਾ ਪਏ, ਸਰ ਜੀ, ਮੈਡਮ ਜੀ, ਆਏ ਹੋ ਗਿਆ ਜੀ, ਆਏ ਹੋ ਗਿਆ, ਹਨਾ। ਫੇਰ ਅੱਛਾ, ਜਦੋਂ 9ਵੀਂ 10ਵੀਂ 'ਚ ਗਏ, ਅਗਲੇ ਪਿੰਡ ਸਕੂਲ ਸੀਗਾ, ਸਾਡੇ ਪਿੰਡ 8ਵੀਂ ਤੱਕ ਦਾ ਸੀਗਾ। ਫੇਰ ਉਹਨਾਂ ਨੇ ਇਹ ਗੱਲ ਨੋਟ ਕੀਤੀ ਅਧਿਆਪਕਾਂ ਨੇ ਵੀ ਇਹ ਬਹਾਨੇ ਜਿਹੜੇ ਤੁਹਾਡੇ 4th 5ਵੀਂ ਕਲਾਸ ਵਾਲੇ ਤਾਂ ਹੋ ਸਕਦਾ ਵੀ ਬੱਚਾ ਸਵੇਰੇ ਉੱਠਿਆ 9-10 ਸਾਲ ਦੀ ਉਮਰ 'ਚ ਵਿਚਾਰਾ ਉਵੇਂ ਉਹਨੇ ਚਾਹ ਪਾਣੀ ਪੀਤਾ, ਨਹਾਤਾ, ਹਾਂ, ਸਕੂਲ ਆ ਗਿਆ ਦੂਜਿਆਂ ਦੇ ਨਾਲ ਰਲ ਕੇ। ਕਈ ਵਾਰ ਤਾਂ ਇਹ ਵੀ ਹੁੰਦਾ ਸੀ ਵੀ ਨੀਂਦ ਆਈ ਜਾਂਦੀ ਹੁੰਦੀ ਸੀ, ਠੇਡੇ ਠੁੱਡੇ ਖਾਂਦੇ ਆਪੇ ਆ ਜਾਂਦੇ, ਹਨਾ, ਅੱਪੜ ਜਾਣਾ ਕਿਵੇਂ ਨਾ ਕਿਵੇਂ। ਇਹ ਖਾਸ ਉਦੋਂ ਹੁੰਦਾ ਜਦੋਂ ਰਾਤ ਫਿਲਮ ਵੇਖੀ ਹੁੰਦੀ। ਹਾਂ, ਤੇ ਇਹ ਅਸਲ ਦੇ ਵਿੱਚ ਪਤਾ ਟੀਚਰਸ ਨੂੰ ਹੁੰਦਾ ਹੀ ਹੈ ਕਾਪੀ ਕਦੋਂ ਘਰੇ ਰਹਿੰਦੀ। ਜੇ ਤੁਸੀਂ ਖੁਦ ਟੀਚਰ ਹੋ, ਜੇ ਕੰਮ ਕੀਤਾ ਹੋਵੇ ਨਾ ਜਿਹੜੀ ਕਾਪੀ ਦਾ, ਤੇ ਉਹ ਪਹਿਲਾਂ ਪੈਂਦੀ ਹੈ ਬਸ ਤੇ ਸਭ ਤੋਂ ਅਗਲੇ ਬੈਂਚ ਤੇ ਬੰਦਾ ਬਹਿੰਦਾ। ਹਾਂਜੀ। ਤੇ ਜਿਹੜਾ ਨਾ ਜਦੋਂ ਕੀਤਾ ਹੋਵੇ, ਇਹ ਕਾਪੀਆਂ ਉਦੋਂ ਹੀ ਗਵਾਚਦੀਆਂ। ਤੇ ਜਿਹੜਾ ਤੁਸੀਂ ਦੱਸਿਆ ਉਹਨਾਂ ਕਹਿੰਦੇ 10 ਮਿੰਟ ਲੱਗੇ ਨੇ, ਜਾ ਕੇ ਨੱਸ ਕੇ ਤੇ ਫੜ ਕੇ ਲੈ ਆ ਕਾਪੀ। ਔਰ ਜਦੋਂ ਲੈਣ ਜਾਣਾ, ਚਲੋ ਕਾਪੀ ਤੇ ਲੱਭ ਜਾਣੀ। ਹੁਣ ਕਾਪੀ ਤੇ ਲਿਖਿਆ ਕੁਛ ਨਹੀਂ, ਉਹ ਤਾਂ 10 ਮਿੰਟਾਂ 'ਚ ਨਹੀਂ ਸੀ ਹੋਣਾ। ਮਤਲਬ ਸਕੂਲੋਂ ਛੁੱਟੀ ਕਰਕੇ ਜਾ ਕੇ ਸਾਰਾ ਦਿਨ, ਸਾਰਾ ਟਾਈਮ ਜਿਹੜਾ ਸੀਗਾ, ਜੇ ਉਹਦੇ 'ਚ ਨਹੀਂ ਹੋਇਆ ਤੇ 10 ਮਿੰਟਾਂ 'ਚ ਕਿਤੇ ਹੋਣਾ। ਫਿਰ ਆਏ ਬਾਏ ਛਾਏ ਇਹ ਮਾਮਲੇ ਨੇ ਜਿਹੜੇ, ਇਹ ਤੇ ਪ੍ਰਵੀਨ ਜੀ ਚੱਲਦੇ ਹੀ ਰਹਿੰਦੇ ਸੀਗੇ। ਔਰ ਬਹੁਤ ਸੋਹਣੇ ਇਸ਼ਾਰੇ ਨੇ ਜਿਹੜੇ ਉਹ ਸਾਡੇ ਸੁਣਨ ਵਾਲੇ ਨੇ ਜਿਹੜੇ, ਉਹਨਾਂ ਨੇ ਵੀ ਇਸ ਪਾਸੇ ਕੀਤੇ, ਉਹਨਾਂ ਨੇ ਵੀ ਇਸ ਬਾਰੇ ਦੱਸ ਪਾਈ। ਸੋ ਇੱਕ ਅੱਜ ਦਾ ਦਿਨ
ਜਿਹੜਾ ਕਿ ਅਸੀਂ ਉਸਤਾਦਾਂ ਨਾਲ ਸਮਰਪਿਤ ਰੱਖਿਆ। ਇਹਦੇ 'ਚ ਇਹ ਜ਼ਰੂਰ ਹੈ ਕਿ ਸਾਡੇ ਸਾਰੇ ਸੁਣਨ ਵਾਲੇ ਨੇ ਜਿਹੜੇ ਉਹਨਾਂ ਦੀਆਂ ਬਹੁਤ ਸਾਰੀਆਂ ਯਾਦਾਂ ਨੇ ਜਿਹੜੀਆਂ ਲੱਗੇ ਹੱਥ ਨਾ ਸਿਰਫ ਉਹ ਤਾਜ਼ੀਆਂ ਹੋ ਗਈਆਂ, ਬਲਕਿ ਇੱਕ ਵੱਡੀ ਗਿਣਤੀ ਹੈ ਜਿਹੜੀ ਉਹਨਾਂ ਨੇ ਆ ਕੇ ਆਪਣੇ ਵਿਚਾਰ, ਆਪਣੀਆਂ ਯਾਦਾਂ ਨੇ ਜਿਹੜੀਆਂ ਉਹਨਾਂ ਨੂੰ ਤਾਜ਼ਾ ਵੀ ਕੀਤਾ, ਉਹਨਾਂ ਨੂੰ ਸਾਂਝੀਆਂ ਵੀ ਕੀਤਾ। ਠੀਕ ਹੈ ਨਾ? ਤੇ ਮੇਰਾ ਖਿਆਲ ਹੈ ਕਿ ਹੁਣ ਸਮੇਂ ਦੀ ਘਾਟ ਨਾਲ ਹੈ, ਤੇ ਜੇ ਕੋਈ ਕਾਲ ਹੈ ਸ਼ਰਮਾ ਜੀ ਤੇ ਉਹ ਨਿਬੇੜ ਲਈਏ ਦਬਾ ਕਿਉਂਕਿ ਫਿਰ ਅਸੀਂ ਇਜਾਜ਼ਤ ਮੰਗਣੀ। ਬਿਲਕੁਲ ਮੱਲੀ ਸਾਹਿਬ, ਸਮਾਂ ਇਜਾਜ਼ਤ ਨਹੀਂ ਦਿੰਦਾ, ਪਰ ਸਕੂਲਾਂ ਦੇ ਨਾਲ ਜੁੜੀਆਂ ਜਿਹੜੀਆਂ ਕੌੜੀਆਂ ਮਿੱਠੀਆਂ ਯਾਦਾਂ ਉਹ ਆਪਾਂ ਸ਼ੇਅਰ ਕੀਤੀਆਂ। ਸੋ ਇਹਦਾ ਮਤਲਬ ਇਹ ਨਹੀਂ ਕਿ ਕਿਸੇ ਟੀਚਰ ਸਾਹਿਬਾਨ ਤੇ ਤਵਾ ਲਾਉਂਦੇ ਰਹੇ। ਨਾ ਜੀ, ਇਹਦਾ ਮਕਸਦ ਸਲਾਮ ਆ ਅੱਜ ਦੇ ਦਿਨ ਦਾ। ਅਸੀਂ ਉਹਨਾਂ ਨੂੰ ਯਾਦ ਕਰਦੇ ਹਾਂ ਐਗਜ਼ੈਕਟਲੀ, ਤੇ ਉਹਨਾਂ ਦੇ ਮਾਰੇ ਡੰਡਿਆਂ ਨੇ ਸਾਡੀ ਜ਼ਿੰਦਗੀ ਬਣਾਤੀ। ਇਸ ਤਰ੍ਹਾਂ ਹੀ ਜਦੋਂ ਨਾ ਬਾਅਦ ਦੇ ਵਿੱਚ ਜਦੋਂ ਤੁਸੀਂ ਮੈਚੁਰ ਹੋ ਜਾਂਦੇ ਤੁਹਾਨੂੰ ਪਤਾ ਲੱਗਦਾ ਕਿ ਪੜ੍ਹਾਈ ਦੀ ਕਦਰ ਕੀ ਹੈ। ਇਦਾਂ ਹੀ ਇਹ ਦੇਖੋ ਕਿੱਡਾ ਮਤਲਬ ਬੰਦੇ ਦੀ ਜ਼ਿੰਦਗੀ ਦੇ ਵਿੱਚ ਕੈਸਾ ਵਕਤ ਹੈ, ਉਹ ਉਦੋਂ ਪੜ੍ਹਦਾ ਨਹੀਂ ਜਦੋਂ ਉਹਨੂੰ ਪੜ੍ਹਾਉਣਾ ਚਾਹੁੰਦੇ ਆ, ਤੇ ਜਦੋਂ ਉਹ ਪੜ੍ਹਨਾ ਚਾਹੁੰਦਾ ਉਹਨੂੰ ਪੜ੍ਹਾਉਣ ਵਾਲਾ ਕੋਈ ਨਹੀਂ। ਉਦੋਂ ਜ਼ਮਾਨਾ ਵਕਤ ਇੰਨਾ ਕੁ ਸਬਕ ਦੇ ਚੁੱਕਿਆ ਹੁੰਦਾ। ਹਾਂਜੀ। ਇੱਕ ਨਿੱਕੀ ਜਿਹੀ ਗੱਲ ਆਖਰ ਤੇ ਅਗਰ ਇਜਾਜ਼ਤ ਦਿਓ ਤਾਂ ਮੈਂ ਕਹਿਣਾ ਚਾਹਾਂਗਾ, ਪਿਛਲੇ ਦਿਨਾਂ ਬੱਚਿਆਂ ਦੇ ਅਮਰੀਕਾ 'ਚ ਆ ਕੇ ਦਾਖਲ ਕਰਾਏ ਤੇ ਉਹ ਆਫਟਰ ਸਕੂਲ ਸ਼ਾਮ ਤੱਕ ਦਾ ਉਹ ਗਏ ਤੇ ਉਹ ਪੁੱਛ ਬੈਠੇ ਪ੍ਰਵੀਨ ਕਿ ਮੈਂ ਆਪਣੀ ਘਰ ਵਾਲੀ ਦੀ ਗੱਲ ਕਰ ਰਿਹਾ ਕਿ ਇਹ ਹੁਣ ਆਫਟਰ ਸਕੂਲ 'ਚ ਕੀ ਕਰਨਗੇ। ਉਹਨਾਂ ਨੇ ਦੱਸਿਆ ਹੈ ਕਿ ਜੀ ਸਾਇੰਸ, ਟੈਕਨੋਲੋਜੀ, ਆਰਟ, ਇਹੋ ਜਿਹੀਆਂ ਐਕਟੀਵਿਟੀਜ਼ ਨੇ ਜਿਹੜੀਆਂ ਉਹ ਪ੍ਰੈਕਟੀਕਲੀ ਕਰਨਗੇ। ਉਹਨੇ ਇੱਕ ਲੰਮੀ ਲਿਸਟ ਜਦੋਂ ਦੱਸੀ ਨਾ ਕਿ ਇਹਨਾਂ ਦੀ ਹੌਬੀਜ਼, ਇਹਨਾਂ ਦੇ ਇੰਟਰਸਟ ਨੂੰ ਵੀ ਮੁੱਖ ਰੱਖਾਂਗੇ, ਫਿਰ ਉਹਦੇ ਮੁਤਾਬਕ ਖਿਡੌਣੇ ਵੀ ਦਾਂਗੇ ਤੇ ਇਹਨਾਂ ਨੂੰ ਬ੍ਰਾਂਚ ਟਾਈਪ ਸਨੈਕਸ, ਦਿਸ ਐਂਡ ਦੈਟ, ਇਹ ਸਭ ਹੋਏਗਾ। ਤੇ ਉਸ ਤੋਂ ਬਾਅਦ ਉਹਨਾਂ ਵੇਖਿਆ ਕਿ ਮਾਂ ਨੇ ਸਵਾਲ ਪੁੱਛਿਆ ਸੀ, ਉਹਨੇ ਮੈਨੂੰ ਆਖਿਆ ਤੁਸੀਂ ਕੁਝ ਪੁੱਛਣਾ, ਤੇ ਮੈਂ ਹੁਣ ਪਹਿਲਾਂ ਤੇ ਕੁਝ ਸਕਿੰਟ ਚੁੱਪ ਰਿਹਾ। ਉਸ ਤੋਂ ਬਾਅਦ ਮੈਂ ਸਿਰਫ ਇੰਨਾ ਕਿਹਾ ਔਰ ਉੱਥੇ ਇੱਕ ਹਾਸਾ, ਮੇਰੀ ਗੱਲ ਮੁੱਕਣ ਤੋਂ ਬਾਅਦ 3 ਸੈਕਿੰਡ ਚੁੱਪ ਰਹੇ ਸਾਰੇ, ਜਿੰਨੇ ਪੇਰੈਂਟਸ ਸਨ ਉਹ ਵੀ ਤੇ ਜਿੰਨੇ ਟੀਚਰ ਸਨ ਉਹ ਵੀ ਹੱਸਣ ਡੈ ਪਏ। ਤੇ ਮੈਂ ਕਿਹਾ ਜੀ ਐਨੀ ਚਾਂਸ ਟੂ ਮਾਈ ਐਡਮਿਸ਼ਨ। ਉਹਨਾਂ ਮੇਰਾ ਮੂੰਹ ਵੇਖਿਆ, ਉਸ ਤੋਂ ਬਾਅਦ ਸਾਰੇ ਹੱਸਣ ਡੈ ਪਏ ਕਿ ਇੰਨੀਆਂ ਸਹੂਲਤਾਂ ਜੇ ਹੈ ਨੇ ਤੇ ਫਿਰ ਕਿਹਦਾ ਸਕੂਲ ਜਾਣ ਨੂੰ ਜੀ ਨਹੀਂ ਕਰਨਾ। ਹਾਂ ਬਿਲਕੁਲ ਮੱਲੀ ਸਾਹਿਬ, ਇਸ ਤਰ੍ਹਾਂ ਹੀ ਹੈ। ਪਰ ਉਹ ਇੱਕ ਬਹੁਤ ਵਧੀਆ ਦੌਰ ਸੀ, ਆਪਣੱਤ ਬਹੁਤ ਸੀ, ਪਿਆਰ ਸੀ, ਮੁਹੱਬਤ ਸੀ, ਕੁੱਟਮਾਰ ਵੀ ਸੀਗੀ, ਪਰ ਫਿਰ ਵੀ ਕੋਈ ਗਿਲਾ ਸ਼ਿਕਵਾ ਨਹੀਂ ਸੀਗਾ। ਬਿਲਕੁਲ ਇਸ ਤਰ੍ਹਾਂ ਹੀ ਅਸੀਂ ਸਲਾਮ ਪੇਸ਼ ਕਰਨੇ ਜੀ, ਸਾਨੂੰ ਬਣਾਤਾ। ਅਧਿਆਪਕਾਂ ਦਾ ਦਿਲੋਂ ਸਤਿਕਾਰ ਹੈ, ਉਹਨਾਂ ਦੇ ਜ਼ਰੀਏ ਉਹਨਾਂ ਨੇ ਦੇਖੋ ਉਹਨਾਂ ਸਮਿਆਂ ਦੇ ਵਿੱਚ ਉਹਨਾਂ ਨੇ ਕਹਿਣਾ ਕਿ ਪੰਜਾਬੀ ਦਾ ਖਹਿੜਾ ਨਹੀਂ ਛੱਡਣਾ, ਪੰਜਾਬੀ ਮਾਂ ਬੋਲੀ ਦਾ ਖਹਿੜਾ ਨਹੀਂ ਛੱਡਣਾ। ਔਰ ਮਾਂ ਬੋਲੀ ਨੇ ਸਾਨੂੰ ਲੋਕਾਂ ਦੇ ਸਾਹਮਣੇ ਪੇਸ਼ ਕੀਤਾ ਔਰ ਇੰਨਾ ਲੋਕਾਂ ਨੇ ਪਿਆਰ ਦਿੱਤਾ ਮਾਂ ਬੋਲੀ ਨੂੰ। ਅਸੀਂ ਉਹਦੇ ਬੰਨੀ ਕਿੰਨਾ 1-2 ਕਦਮ ਹੀ ਤੁਰਿਆ ਤੇ ਉਹਨੇ ਸਾਨੂੰ ਵੇਖ ਲਓ ਜੱਫੀਆਂ ਪਾ ਲਈਆਂ ਹਨਾ। ਸੋ ਇਹ ਆ, ਪਰ ਧੰਨਵਾਦ ਉਹਨਾਂ ਦਾ, ਦਿਲੋਂ ਸਤਿਕਾਰ ਆ ਟੀਚਰ ਸਾਹਿਬਾਨ ਦਾ। ਟੀਚਰ ਡੇ ਦੇ ਉੱਤੇ ਆਪਾਂ ਅਕਸਰ ਹੀ ਉਹਨਾਂ ਨੂੰ ਯਾਦ ਕਰੀਦਾ, ਵੈਸੇ ਵੀ ਯਾਦ ਰਹਿੰਦੇ ਆ ਸੁਪਨੇ, ਤੁਹਾਨੂੰ ਕਈ ਵਾਰੀ ਆਉਂਦੇ ਆ ਸਕੂਲਾਂ ਦੇ ਇਮਤਿਹਾਨਾਂ ਦੇ, ਪ੍ਰੀਖਿਆ ਦੇ, ਪੇਪਰਾਂ ਦੇ ਸੁਪਨੇ ਆਉਂਦੇ ਰਹਿੰਦੇ ਆ। ਪਰ ਉਹਨਾਂ ਦੀ ਕੁੱਟਮਾਰ ਵੀ ਜਿਹੜੀ ਸੀਗੀ ਉਹ ਵੀ ਸੰਜੀਵਨੀ ਬੂਟੀ ਸੀ। ਉਹ ਵੀ ਜੇ ਮੰਨ ਲਓ ਉਹਨਾਂ ਦਾ ਡੰਡਾ ਨਾ ਚੱਲਦਾ ਹੁੰਦਾ ਤੇ ਅੱਜ ਨੂੰ ਕਈ ਲੋਕ, ਮੇਰੇ ਵਰਗੇ ਕਈ ਲੋਕ ਵਿਚਾਰੇ ਉਹ ਜ਼ਿੰਦਗੀ ਦੀ ਗੱਡੀ ਚ ਕੋਈ ਹੋਰ ਲਿਓ ਲੱਥੇ ਹੁੰਦੇ, ਕੋਈ ਗੈਰ ਕਾਨੂੰਨੀ ਕੰਮਾਂ ਚ ਵੜੇ ਹੁੰਦੇ, ਜੇ ਝਿੜਕਾਂ ਦਾ ਡਰ ਨਾ ਹੁੰਦਾ, ਕੋਈ ਕੁਛ ਕਰਦਾ ਹੁੰਦਾ। ਸੋ ਉਹਨਾਂ ਦੀਆਂ ਝਿੜਕਾਂ ਨੇ, ਉਹਨਾਂ ਦੇ ਪਿਆਰ ਨੇ, ਉਹਨਾਂ ਦੇ ਦੁਲਾਰ ਨੇ ਅਨੇਕਾਂ ਲੋਕਾਂ ਦੀਆਂ ਜ਼ਿੰਦਗੀਆਂ ਬਣਾਈਆਂ। ਔਰ ਅਧਿਆਪਕ ਮੱਲੀ ਸਾਹਿਬ ਇੱਕ ਮੋਮਬੱਤੀ ਦੀ ਤਰ੍ਹਾਂ ਜੋ ਆਪ ਜਲ ਕੇ ਦੂਜਿਆਂ ਨੂੰ ਰੋਸ਼ਨੀ ਦਿੰਦਾ। ਬਿਲਕੁਲ ਸੋ ਇੰਨੀਆਂ ਸ਼ਬਦਾਂ ਦੇ ਨਾਲ, ਇੰਨੀਆਂ ਗੱਲਾਂ ਦੇ ਨਾਲ ਮੱਲੀ ਸਾਹਿਬ ਇਜਾਜ਼ਤ ਲੈਂਦੇ ਆ ਜੀ। ਬਿਲਕੁਲ, ਮੇਰੇ ਪ੍ਰਵੀਨ ਸ਼ਰਮਾ ਵੱਲੋਂ, ਮੇਰੇ ਮਸੂਦ ਮੱਲੀ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ ਤੇ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।